ਸ਼ਹਬਾਜ਼ ਸ਼ਰੀਫ ਨੇ ਖੁੱਲ੍ਹ ਕੇ ਜਿਹੜਾ ਉਹ ਭਾਰਤ ਨੂੰ ਜਿਹੜਾ ਉਹ ਦੋਸ਼ੀ ਦੱਸਿਆ, ਇੰਡਸ ਵਾਟਰ ਟ੍ਰੀਟੀ ਦੀ ਗੱਲ ਕੀਤੀ, ਕਸ਼ਮੀਰ ਦੇ ਮੁੱਦੇ ਤੇ ਗੱਲ ਕੀਤੀ ਔਰ ਜਿਹੜਾ ਉਹਨਾਂ ਦੇ 7 ਜਹਾਜ਼ ਸੁੱਟਣ ਦੀ ਗੱਲ ਕੀਤੀ। ਸ਼ਹਬਾਜ਼ ਸ਼ਰੀਫ ਦੀ ਪ੍ਰੈਜੈਂਟੇਸ਼ਨ ਤੋਂ ਬਾਅਦ ਕਿਉਂਕਿ UN ਦੇ ਵਿੱਚ ਇੱਕ ਹੁੰਦਾ ਹੈ ਰਾਈਟ ਟੂ ਰਿਸਪੌਂਡ, ਸੋ ਉਹ ਹਰ ਸਾਲ ਹੀ ਹੁੰਦਾ ਹੈ ਵੀ ਇੰਡੀਅਨ ਜਿਹੜੀ ਨੁਮਾਇੰਦਾ ਸੀ ਬੀਬੀ ਉਹਨੇ ਪਾਕਿਸਤਾਨ ਦੇ ਸ਼ਹਬਾਜ਼ ਸ਼ਰੀਫ ਜਿਹਦੇ 'ਚ ਉਹਨੇ ਖੁੱਲ੍ਹ ਕੇ ਇੰਡੀਆ ਦਾ ਨਾਂ ਲੈ ਕੇ ਉਹਨਾਂ ਨੂੰ ਭਿਉਂ ਕੇ ਮਾਰੀਆਂ ਸੀ, ਉਹਨੇ ਉਹਦਾ ਕਾਊਂਟਰ ਨੈਰੇਟਿਵ ਵੀ ਦਿੱਤਾ। ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਦਹਿਸ਼ਤਗਰਦੀ, ਪਹਿਲਗਾਮ, ਇਹ ਉਹ। ਐਸ ਜੈ ਸ਼ੰਕਰ ਹੁਣ ਜਿਉਂ-ਜਿਉਂ ਜਿਹੜਾ ਉਹ ਇਹਨਾਂ ਦੀ ਸਾਰੀ ਫੋਰਨ ਪਾਲਿਸੀ ਦਾ ਜਲੂਸ ਨਿਕਲਿਆ ਤੇ ਉਹਦਾ ਮੂੰਹ ਇਵੇਂ ਹੀ ਹੈ ਜਿਵੇਂ ਲਿਖਿਆ ਹੋਇਆ ਕਿ ਹਰਦੂ ਲਾਨਤ, ਮੂੰਹ ਤੇ ਲਿਖਿਆ ਹੁੰਦਾ ਔਰ ਉਹੀ ਉਹਦੀ ਪ੍ਰੈਜੈਂਟੇਸ਼ਨ ਵਿੱਚ ਉਹਦੇ 'ਚ ਨਾ ਕੋਈ ਜਾਨ ਸੀ ਲੰਬਾ ਚੌੜਾ। ਉਹਨੇ ਆਪਣੇ ਆਪ ਨੂੰ UN ਨੂੰ ਰਿਫਾਰਮ ਹੋਣਾ ਚਾਹੀਦਾ ਹੈ, ਇਹ ਉਹ ਇੰਨੀ ਹਿੰਮਤ ਵੀ ਨਹੀਂ, ਪਾਕਿਸਤਾਨ ਦਾ ਨਾਂ ਲੈਣ ਦੀ ਹਿੰਮਤ ਵੀ ਨਹੀਂ। ਸ਼ਹਬਾਜ਼ ਸ਼ਰੀਫ ਨੇ ਤਾਂ ਖੁੱਲ੍ਹ ਕੇ ਭਾਰਤ ਦੇ ਉੱਤੇ ਲੈਫਟ, ਰਾਈਟ, ਸੈਂਟਰ ਹਰ ਪਾਸਿਓਂ ਹਮਲੇ ਕੀਤੇ ਨੇ, ਲੇਕਿਨ ਐਸ ਜੈ ਸ਼ੰਕਰ ਦੀ ਸਪੀਚ ਇੱਕ ਵਾਰ ਵੀ ਪਾਕਿਸਤਾਨ ਦਾ ਨਾਂ ਨਹੀਂ ਸੀ। ਇਹ ਹੁੰਦਾ ਜਦੋਂ ਕਿਸੇ ਦਾ ਜਵਾਲ ਡਿਕਲਾਈਨ ਸ਼ੁਰੂ ਹੁੰਦਾ ਹੈ ਤਾਂ ਫਿਰ ਇਵੇਂ ਹੀ ਲਫ਼ਜ਼ ਵੀ ਮੁੱਕਣੇ ਸ਼ੁਰੂ ਹੋ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब और मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 29 ਸਤੰਬਰ 2025 1500 ਨਾਨਕ ਸ਼ਾਹੀ 557 ਦਾ ਦਿਨ ਹੈ। ਸੋ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵਰਫਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਆਪਣੀ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ। ਸੋ ਆਸ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਕਰੰਟ ਇਸ਼ੂ ਦੇ ਹਵਾਲੇ ਨਾਲ ਤੇ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਅੰਡਿਆਨਾ ਤੋਂ ਸਰਦਾਰ ਨਵਤੇਜ ਸਿੰਘ ਥਿੰਦ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਵਤੇਜ ਸਿੰਘ ਥਿੰਦ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984, ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ UN ਵਿੱਚ ਜਿਹੜਾ ਹੈਗਾ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਉਸ ਚੱਲ ਰਿਹਾ ਹੈ। ਸੋ ਜਿਸ ਤਰ੍ਹਾਂ ਕਿ 27 ਸਤੰਬਰ ਸ਼ਨੀਵਾਰ ਨੂੰ ਜਦੋਂ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਭਾਸ਼ਣ ਦੇ ਰਿਹਾ ਸੀ, ਉਦੋਂ UN ਹੈੱਡਕੁਆਟਰ ਦੇ ਬਾਹਰ ਸਿੱਖਾਂ ਤੇ ਕਸ਼ਮੀਰੀਆਂ ਨੂੰ ਜ਼ੋਰਦਾਰ ਜਿਹੜੇ ਰੋਸ ਵਿਖਾਵੇ ਜਿਹੜੇ ਨੇ ਕੀਤੇ ਜਾ ਰਹੇ ਸਨ ਔਰ ਜਿਸ ਦੀ TV 84 ਨੇ ਭਰਪੂਰ ਜਿਹੜੀ ਕਵਰੇਜ ਕੀਤੀ ਹੈ। ਸੋ UN ਦੇ ਅੰਦਰ ਭਾਰਤ ਤੇ ਪਾਕਿਸਤਾਨ ਦੇ ਨੁਮਾਇੰਦਿਆਂ ਵੱਲੋਂ ਇੱਕ ਦੂਸਰੇ ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਅੱਜ ਦੇ ਹਿਸਟੋਰੀਕਲ ਡੇ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 44 ਵਰ੍ਹੇ ਪਹਿਲਾਂ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੇ ਗਏ ਬਹਾਦਰੀ ਭਰੇ ਕਾਰਨਾਮੇ ਦਾ ਵੀ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਨਵਤੇਜ ਸਿੰਘ ਥਿੰਦ
ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਆਪਣੀ ਗ੍ਰੀਨਵੁੱਡ ਫੇਰੀ ਦੇ ਦੌਰਾਨ ਕਿਉਂਕਿ ਸੈਚਰਡੇ ਨਗਰ ਕੀਰਤਨ ਸੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ, ਸੋ ਅਸੀਂ ਫਰਾਈਡੇ ਜਿਹੜਾ ਹੈ ਉਹ ਗ੍ਰੈਂਡ ਰੈਪਿਡਸ ਤੋਂ ਪਹੁੰਚੇ ਗ੍ਰੀਨਵੁੱਡ। ਰਸਤੇ ਦੇ ਵਿੱਚ ਹੀ ਸਾਡੇ ਵੀਰ ਨਵਤੇਜ ਸਿੰਘ ਥਿੰਦ, ਜਿਨ੍ਹਾਂ ਦਾ ਖੂਬਸੂਰਤ ਘਰ ਹੈ, ਖੂਬਸੂਰਤ ਪਰਿਵਾਰ, ਉਹਨਾਂ ਦੇ ਦੋਵੇਂ ਹੀ ਬੜੇ ਪ੍ਰੋਮਿਸਿੰਗ ਬੇਟੇ, ਉਹਨਾਂ ਦੇ ਇਨ-ਲਾਜ਼ ਵੀ, ਫਾਦਰ ਇਨ-ਲਾ, ਮਦਰ ਇਨ-ਲਾ, ਡਾਕਟਰ ਪੰਨੂ ਵੀ ਉਹਨਾਂ ਦੇ ਗੁਆਂਢ 'ਚ ਨੇ, ਸਾਰੇ ਆਏ ਹੋਏ ਸੀ। ਅੱਛਾ ਸੋ ਜਿੱਥੇ ਉਹਨਾਂ ਨੇ ਡਿਨਰ ਦੇ ਨਾਲ ਜਿਹੜਾ ਉਹ ਆਪਣੀ ਸਾਡੀ ਖਿਦਮਤ ਕੀਤੀ, ਉੱਥੇ ਉਹਨਾਂ ਨੇ ਖੁੱਲ੍ਹੇ ਗੱਫੇ ਵੀ TV 84 ਦੇ ਲਈ ਦਿੱਤੇ। ਨਾਈਸ। ਔਰ ਮੈਂ ਸਮਝਦਾ ਹਾਂ ਕਿ ਵੀ ਬਹੁਤ ਵਾਰ ਇਹ ਸਾਡੇ ਉਹ ਵੀਰ ਨੇ ਜਿਹੜੇ ਰੈਗੂਲਰਲੀ ਪ੍ਰੋਗਰਾਮ ਦੇ ਨਾਲ ਵੀ ਜੁੜੇ ਹੋਏ ਨੇ, ਉਹਨਾਂ ਦੀ ਇਹ ਚਾਹਨਾ ਵੀ ਹੁੰਦੀ ਹੈ ਕਿ ਉਹ 1-to-1 ਮੀਟਿੰਗ ਵੀ ਕਰਨ, ਪਰ ਉਹ ਸਾਡੇ ਦਰਦ ਨੂੰ ਵੀ ਸਮਝਦੇ ਨੇ, ਸਾਡੀਆਂ ਲੋੜਾਂ ਨੂੰ ਵੀ ਸਮਝਦੇ ਨੇ, ਔਰ ਸਾਡੇ TV 84 ਦੀ ਕੰਟੀਨਿਊਟੀ ਦੇ ਵਿੱਚ ਇਸ ਕਿਸਮ ਦੇ ਵੀਰਾਂ ਭੈਣਾਂ ਦਾ ਹੀ ਵੱਡਾ ਯੋਗਦਾਨ ਹੈ। ਵੱਡੇ ਵੱਡੇ ਗੁਰਦੁਆਰਿਆਂ ਦੀਆਂ ਸਟੇਜਾਂ ਬਹੁਤਿਆਂ ਨੂੰ ਲੱਗਦਾ ਹੋਣਾ ਕਿ ਵੀ ਪਤਾ ਨਹੀਂ ਉਹ ਕੀ ਕੰਟਰੀਬਿਊਟ ਕਰਦੇ ਨੇ ਪੰਥਕ ਕਾਜ਼ ਜਾਂ ਦੂਜੇ ਲਈ, ਪਰ ਜੇ ਉਹਨਾਂ ਦੀ ਹਕੀਕਤ ਬਿਆਨੀ ਜਾਏ ਤਾਂ ਫਿਰ ਬਹੁਤ ਸਾਰਾ ਜਿਹੜਾ ਬੈਡ ਬਲੱਡ ਹੋਰ ਕ੍ਰੀਏਟ ਹੋਏਗਾ। ਪਰ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਤੁਹਾਡੇ ਸਭ ਦੇ ਸਹਿਯੋਗ ਨਾਲ, ਆਰਥਿਕ ਮਦਦ ਨਾਲ ਅਸੀਂ ਇਸ ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਸਮਰੱਥ ਹੈ। 2012 ਦਸੰਬਰ ਤੋਂ ਹੁਣ ਤੱਕ ਜਿਹੜਾ ਹੈ, ਇਸ ਤੋਂ ਇਲਾਵਾ ਜ਼ਾਹਰ ਹੈ ਟੇਕ ਤਾਂ ਗੁਰੂ ਦੇ ਉੱਤੇ ਹੁੰਦੀ ਹੈ ਔਰ ਗੁਰੂ ਦੇ ਪਿਆਰਿਆਂ ਦੇ ਉੱਤੇ, ਪਰ ਬਹੁਤ ਵਾਰ ਜਿਹੜੀਆਂ ਸਾਡੀਆਂ ਅਖੌਤੀ ਵੱਡੀਆਂ ਸੰਸਥਾਵਾਂ ਜਿਨ੍ਹਾਂ ਦੇ ਉੱਤੇ ਅਖੌਤੀ ਖਾਲਿਸਤਾਨੀ ਕਾਬਜ਼ ਨੇ, ਉਹਨਾਂ 'ਚੋਂ ਵੀ ਕੁਛ ਕੱਢਣ ਪਾਉਣ ਨੂੰ ਨਹੀਂ ਹੈ, ਅਦਰ ਦੈਨ ਕਿ ਵੋਟਾਂ ਲੈਣ ਦੇ ਵੇਲੇ ਉਹ ਆਪਣੀ ਖਾਲਿਸਤਾਨ ਲੌਬੀ ਦਾ ਨਾਂ ਲੈ ਕੇ ਤੁਹਾਡੇ ਬਾਕੀ ਜਿਹੜਾ ਉਹਨਾਂ ਦਾ ਕੋਈ ਬਹੁਤਾ ਕੰਸਰਨ ਨਹੀਂ ਹੁੰਦਾ, ਸਿਰਫ ਤੇ ਸਿਰਫ ਗੁਰਦੁਆਰਿਆਂ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਬੱਲੇ ਬੱਲੇ ਹੁੰਦੀ ਰਹੇ, ਇਸ ਤੋਂ ਬਿਯੋਂਡ ਉਹਨਾਂ ਤੋਂ ਕੋਈ ਐਕਸਪੈਕਟੇਸ਼ਨ ਨਹੀਂ। ਅਸੀਂ ਜਿਵੇਂ ਇਹ ਦੱਸਿਆ ਸੀ ਕਿ ਤੁਹਾਡੇ ਕੁਐਸਚਨਸ ਵੀ ਲੈਣ ਦਾ ਅਸੀਂ ਜਿਹੜਾ ਉਹ ਫੈਸਲਾ ਕੀਤਾ ਸੀ, ਔਰ ਉਸ ਦੇ ਲਈ ਆਲਰੇਡੀ ਸਾਡੇ ਕੋਲ 1-2 ਬੜੇ ਅੱਛੇ ਸਵਾਲ ਆਏ ਨੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਸੋ ਸਾਡਾ ਨੰਬਰ 5166191984 ਹੈ। ਤੁਸੀਂ 1.5 ਮਿੰਟ ਦਾ ਮੈਸੇਜ ਰਿਕਾਰਡ ਕਰ ਸਕਦੇ ਹੋ WhatsApp ਦੇ ਉੱਤੇ, ਆਡੀਓ ਵੀ ਹੋ ਸਕਦਾ ਹੈ, ਤੁਸੀਂ ਚਾਹੋ ਤੇ ਵੀਡੀਓ ਵੀ ਬਣਾ ਕੇ 1.5 ਮਿੰਟ ਦੀ ਤੁਸੀਂ ਉਸ ਨਾਲ, ਪਰ ਰੈਲੇਵੈਂਟ ਸਵਾਲ ਹੋਏ। ਹਾਲਾਂ ਜਦੋਂ ਤੁਸੀਂ ਪਬਲਿਕ ਨੰਬਰ ਦਿੰਦੇ ਹੋ, ਇਹ ਇੱਕ ਨੋਇਸੈਂਸ ਵੀ ਹੈ, ਕਿਉਂਕਿ ਜਿਹੜੇ ਹੇਟ ਕੈਂਪੇਨ ਵਾਲੇ ਨੇ ਜਾਂ ਦੂਜੇ ਨੇ ਉਹਨਾਂ ਨੂੰ ਵੀ ਮੌਕਾ ਮਿਲਦਾ ਹੈ, ਇਸ ਲਈ ਇੱਕ ਫਿਲਟਰਿੰਗ ਪ੍ਰੋਸੈਸ ਵੀ ਹੈ ਕਿ ਸਾਡੇ ਤੱਕ ਉਹੀ ਪਹੁੰਚੇਗੀ ਚੀਜ਼ ਜਿਹੜੀ ਕ੍ਰੀਏਟਿਵ ਹੋਏਗੀ। ਸੋ ਅਗੇਨ ਨੰਬਰ 5166191984। ਅੱਜ ਅਸੀਂ 2 ਵਿਸ਼ਿਆਂ ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ, ਜਿਵੇਂ ਤੁਸੀਂ ਬੀਤੇ ਸੈਚਰਡੇ 27 ਸਤੰਬਰ ਦਾ ਜ਼ਿਕਰ ਕੀਤਾ, ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਇਹ ਦੱਸਿਆ ਸੀ ਔਰ ਕਈ ਦਿਨਾਂ ਤੋਂ ਐਡ ਵੀ ਚੱਲ ਰਹੀ ਸੀ ਕਿ ਭਾਰਤ ਦਾ ਫੋਰਨ ਮਿਨਿਸਟਰ S ਜੈ ਸ਼ੰਕਰ, ਹਾਲਾਂ 2011 'ਚ ਜਦੋਂ ਤੋਂ 2014 ਪਹਿਲੀ ਵਾਰ ਨਰਿੰਦਰ ਮੋਦੀ ਬਣਿਆ ਪ੍ਰਾਈਮ ਮਿਨਿਸਟਰ, ਹੁਣ 11 ਸਾਲ ਹੋ ਗਏ ਨੇ। ਇਹਨਾਂ ਲਗਾਤਾਰਤਾ ਨਾਲ ਇਹਨਾਂ 10 ਸਾਲਾਂ ਦੇ ਵਿੱਚ ਕੋਈ ਵਰਾ ਐਸਾ ਨਹੀਂ ਸੀ ਜਦੋਂ ਕਿ ਮੋਦੀ UN ਜਨਰਲ ਅਸੈਂਬਲੀ ਦੇ ਸੈਸ਼ਨ ਨੂੰ ਐਡਰੈਸ ਕਰਨ ਨਾ ਆਇਆ ਹੋਵੇ, ਕਿਉਂਕਿ ਇਹ ਮੌਕਾ ਹੁੰਦਾ ਹੈ 193 ਮੁਲਕਾਂ ਦੇ ਜਿਹੜੇ ਨੇ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਹੀ ਹੁੰਦੇ ਨੇ। ਬੜਾ ਰੇਅਰ ਹੁੰਦਾ ਹੈ ਕਿ ਕਿਸੇ ਦਾ ਫੋਰਨ ਮਿਨਿਸਟਰ ਆਏ, ਔਰ ਇਕੱਲਾ UN ਜਨਰਲ ਅਸੈਂਬਲੀ ਦੇ ਅੰਦਰ ਬੋਲਣਾ ਤਾਂ ਇੱਕ ਰਿਚੁਅਲ ਹੈ, ਕਰਮ ਕਾਂਡ ਵਾਂਗ ਹੋ ਗਿਆ। ਲੇਕਿਨ ਇਹ ਮੌਕਾ ਹੁੰਦਾ ਹੈ ਜਿੱਥੇ ਕਿ ਬਹੁਤ ਸਾਰੇ ਜਿਹੜੇ ਹੈਡ ਆਫ ਦਾ ਸਟੇਟਸ ਨੇ ਉਹ ਉਸ ਓਪਰਚੁਨਿਟੀ ਨੂੰ ਅਵੇਲ ਕਰਦੇ ਨੇ, ਔਰ ਜਿਨ੍ਹਾਂ ਨੂੰ ਸਾਈਡ ਲਾਈਨ ਮੀਟਿੰਗਸ ਕਿਹਾ ਜਾਂਦਾ। ਔਰ ਮੋਦੀ ਤਾਂ ਇਕੱਲਾ ਇਹੀ ਨਹੀਂ ਸਾਈਡ ਲਾਈਨ, ਉਹ ਤਾਂ ਉਹਨਾਂ ਦੀ ਐਮਬੈਸੀ ਲੱਖਾਂ ਡਾਲਰ ਫੂਕ ਦਿੰਦੀ ਹੈ ਕਿ ਮੀਟ ਦਾ ਇੰਡੀਅਨਸ ਦੇ ਥੱਲੇ ਜਿਹੜੇ ਹੈ ਉਹ ਕਦੇ ਇੱਥੇ ਮੈਡੀਸਨ ਸਕੁਐਰ ਗਾਰਡਨ ਦੇ ਵਿੱਚ ਇਕੱਠ ਤੇ ਕਦੇ ਕਿਤੇ ਹੋਰ, ਔਰ ਇਹ ਸਾਰਾ ਵਰਤਾਰਾ ਰਿਹਾ। ਪਰ ਇਸ ਵਾਰ ਮੋਦੀ ਜਿਹੜਾ ਭਗੌੜਾ ਹੋ ਗਿਆ, ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ, ਕਿਉਂਕਿ ਟਰੰਪ ਨੇ ਐਸਾ ਹੱਥ ਦੇ ਵਿੱਚ
ਜਿਹੜੀ ਆ ਉਹ ਫੜਿਆ ਹੋਇਆ ਛੋਟਾ ਮੋਟਾ ਔਰ ਕਾਬੂ ਵੀ ਕੀਤਾ ਹੋਇਆ, ਛੋਟੇ ਨਾਲ ਭਜਾਇਆ ਵੀ ਹੈ ਔਰ ਗੁੱਡਾ ਵੀ ਜਿਹੜਾ ਧੌਣ ਤੇ ਰੱਖਿਆ ਹੋਇਆ। ਔਰ ਐਨ ਮੌਕੇ ਦੇ ਉੱਤੇ ਜਦੋਂ ਇਨੀਸ਼ੀਅਲੀ ਸਕੈਜੂਲ ਆਇਆ UN ਜਨਰਲ ਅਸੈਂਬਲੀ ਦੇ ਕਿ ਕਦੋਂ ਕੌਣ ਬੋਲੇਗਾ, ਮੋਦੀ ਸਕੈਜੂਲਡ ਸੀ ਸਪੀਚ ਕਰਨ ਲਈ ਵੀ, ਉਹਦਾ ਨਾਂ ਵੀ ਸੀ, ਉਹਦਾ ਟਾਈਮ ਵੀ ਰੱਖਿਆ ਹੋਇਆ ਸੀ। ਬਟ ਐਨ ਜਿਉਂ ਨੇੜੇ ਆਉਂਦਾ ਗਿਆ ਵਕਤ, ਉਹਨੂੰ ਇਹ ਰਿਅਲਾਈਜ਼ ਹੋਇਆ ਵੀ ਇੱਕ ਪਾਸੇ ਤਾਂ ਅਮਰੀਕਨ ਫੋਰਨ ਪੋਲਿਸੀ ਜਿਹੜੀ ਹੈ, ਖਾਸ ਤੌਰ 'ਤੇ ਜਿਵੇਂ ਉਹਨਾਂ ਨੇ ਭਾਰਤ ਦਾ ਐਨ ਅਜੇ ਹਫ਼ਤਾ ਪਹਿਲਾਂ H1B ਵੀਜ਼ੇ, ਔਰ ਹੁਣ ਤਾਂ ਉਹ ਸਟੋਰੀਜ਼ ਆਈਆਂ ਨੇ ਮੀਡੀਆ 'ਚ ਕਿ ਕਿਵੇਂ ਈਵਨ ਜਿਹੜੀ ਇੱਕ ਲੌਬੀ ਮੇਕ ਅਮੈਰੀਕਾ ਗ੍ਰੇਟ ਅਗੇਨ ਵਾਲੀ ਹੈ, ਉਹਨਾਂ ਨੇ ਇੱਕ ਕੋਡ ਨੇਮ ਰੱਖਿਆ ਕਲੌਗ ਦਾ ਟਾਇਲਟ। ਔਰ ਕਲੌਗ ਦਾ ਟਾਇਲਟ ਦਾ ਮਤਲਬ ਇਹ ਸੀ ਕਿ ਜਿਉਂ ਹੀ H1B ਦੇ ਉੱਤੇ $1 ਲੱਖ ਭਰਨ ਦਾ ਹਰ ਸਾਲ ਦਾ ਆਇਆ ਪਹਿਲਾਂ, ਔਰ ਬਹੁਤ ਸਾਰੇ H1B ਵਾਲੇ ਜਾਂ ਮੌਜਾਂ ਕਰ ਰਹੇ ਸੀ, ਇੰਡੀਆ ਗਿਆ ਹੋਇਆ ਵਕੇਸ਼ਨ ਲਈ, ਉਹਨਾਂ ਨੂੰ ਜਿਹੜਾ ਕੰਪਨੀਆਂ ਨੇ ਵੀ ਦੂਜਾ ਕਿਹਾ ਕਿ ਭਾਈ ਤੁਸੀਂ ਜੇ ਅਮਰੀਕਨ ਸੋਇਲ ਤੇ ਹੋਗੇ ਫਿਰ ਹੀ ਕੋਈ ਬਚਾਅ ਹੈ ਨਹੀਂ, ਤੇ ਉਹਨਾਂ ਨੇ ਭੱਜਣਾ ਸ਼ੁਰੂ ਕੀਤਾ। ਹੁਣ ਇਹ ਜਿਹੜਾ ਮੇਕ ਅਮੈਰੀਕਾ ਗ੍ਰੇਟ ਅਗੇਨ ਵਾਲਿਆਂ ਦੀ ਇੱਕ ਲੌਬੀ ਨੇ, ਜਿਹੜੀਆਂ ਇੰਡੀਅਨ 에ਅਰਲਾਈਨਸ ਔਰ ਦੂਜੇ ਤੀਜੇ ਵੈਬਸ ਦੇ ਉੱਤੇ ਜਾ ਕੇ ਜਾਂ ਦੂਜੇ ਬੁਕਿੰਗ ਕੈਂਸਲਿੰਗ ਮਤਲਬ ਸੀ ਕਿ ਕਲੌਗ ਦਾ ਟਾਇਲਟ ਬੰਦ ਕਰ ਦਿਓ ਟਾਇਲਟ। ਔਰ ਐਸਾ ਜਿਹੜਾ ਉਹਨਾਂ ਦੇ ਵਿੱਚ ਭੱਜ ਦੌੜ ਜਿਹੜੀ ਆ ਹੋਈ ਕਿ ਕਿੰਨੇ ਰਹਿ ਗਏ। ਉਹ ਜਦੋਂ ਕਰਨ ਉਹਨਾਂ ਦੀ ਟਿਕਟ, ਜਿਨ੍ਹਾਂ ਨੇ 4-4 ਗੁਣਾ ਪੈਸੇ ਦੇ ਕੇ ਵੀ ਟਿਕਟ ਲੈ ਕੇ ਅਮਰੀਕਾ ਨੂੰ ਚੜ੍ਹਨਾ ਚਾਹੁੰਦੇ ਸੀ, ਤੇ ਉਹ ਅੱਗੋਂ ਆਏ ਕਿ ਵੀ ਬਲੌਕ ਹੈ ਸਾਰਾ। ਸੋ ਇਹ ਆਪਣੇ ਆਪ ਦੇ ਵਿੱਚ, ਔਰ ਇੱਥੇ ਦਾ ਅਸੀਂ ਜ਼ਿਕਰ ਕੀਤਾ ਸੀ ਜਿਹੜੀ ਸਟੋਰੀ ਵਾਲ ਸਟਰੀਟ ਜਰਨਲ ਨੇ ਕੀਤੀ ਕਿ ਕਿਵੇਂ ਜਿਹੜਾ ਐਮੀਰੇਟਸ ਦਾ ਜਹਾਜ਼ 3 ਘੰਟੇ ਲੇਟ ਹੋਇਆ, ਕਿਉਂਕਿ ਜਿਹੜੇ ਅਜੇ ਬੈਠੇ ਸੀ ਤੇ ਉਹਨਾਂ ਨੇ ਦੇਖਿਆ ਲਾਸਟ ਨਿਊਜ਼ ਕਿ ਬਈ ਉਹ ਤਾਂ 1 ਲੱਖ ਲਾਤਾ, ਔਰ H1B ਦਾ ਉਹ ਸਾਰੇ ਉਹਨਾਂ ਦੇ ਲਗੇਜ ਵੀ ਚੜ੍ਹੇ ਹੋਏ ਸੀ, ਟੱਬਰਾਂ ਨਾਲ ਬੈਠੇ ਜਾਣ ਲਈ ਸੀ। ਸੋ ਇਹ ਮੇਰਾ ਨਹੀਂ ਖਿਆਲ ਕਿ ਇਸ ਤੋਂ ਪਹਿਲਾਂ ਇਸ ਕਿਸਮ ਦਾ ਕ੍ਰਾਈਸਿਸ ਕਦੇ, ਕਿਉਂਕਿ H1B ਦੇ ਥੱਲੇ 72% ਤਾਂ ਇੰਡੀਅਨ, ਔਰ ਅੱਗੋਂ ਵੀ ਜਿਹੜੇ ਉਹਨਾਂ ਨੇ ਆਊਟਸੋਰਸਿੰਗ ਦੇ ਥੱਲੇ ਝੂਠੇ ਸੱਚੇ ਭਰਤੀ ਕੀਤੇ। ਅੱਜ ਵੀ ਇੱਕ ਕੰਪਨੀ ਨੂੰ $2 ਲੱਖ ਦਾ ਕੀਤਾ, ਔਰ ਉਹਦੀ ਪੂਰੀ ਇਨਵੈਸਟੀਗੇਸ਼ਨ ਖੋਲ੍ਹ ਦਿੱਤੀ ਹੈ ਉਹਨਾਂ ਨੇ ਕਿ ਜਿਹੜੀਆਂ ਕੰਪਨੀਆਂ ਟੈਕ ਕੰਪਨੀਆਂ ਨੇ, ਇਹਨਾਂ ਨੇ ਕੀ ਫਰਾਡ ਕੀਤੇ ਨੇ, ਕਿਵੇਂ ਕੀਤੇ ਨੇ। ਸੋ ਇਹ ਆਪਣੇ ਆਪ 'ਚ ਵੀ, ਬਾਕੀ ਟ੍ਰੇਡ ਟਾਕਸ ਆਲਰੇਡੀ ਪਿਊਸ਼ ਗੋਇਲ ਆ ਕੇ ਫਿਰ ਚਲਾ ਗਿਆ, ਉਹ ਫੇਲ ਹੋਈਆਂ। ਔਰ ਇਸ ਨੂੰ ਇਹ ਵੀ ਸੀ ਦੂਸਰੇ ਪਾਸੇ ਅਸੀਂ ਦੇਖਿਆ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਔਰ ਉਹਨਾਂ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਸ਼ਾਨੋ ਸ਼ੌਕਤ ਨਾਲ ਆਏ, ਜਿਹੜੀ 8 ਇਸਲਾਮਿਕ ਮੁਲਕਾਂ ਦੇ ਨਾਲ ਜਿਹੜੀ ਗਜ਼ਾ ਪਲਾਨ 20 ਪੁਆਇੰਟ ਜਾਂ 20 ਜਾਂ 21 ਪੁਆਇੰਟ ਅੱਜ ਨੈਤਨਯਾਹੂ ਔਰ ਟਰੰਪ ਨੇ ਜੁਆਇੰਟ ਪ੍ਰੈਸ ਕਾਨਫਰੰਸ ਵੀ ਜਿਹੜੀ ਹੈ ਉਹ ਰਿਵੀਲ ਕਿੰਨੇ ਕੁ ਕੀਤੀ ਹੈ, ਉਹਦੇ 'ਚ ਕੀ ਹੋਏਗਾ, ਹਮਾਸ ਦਾ ਨੂੰ ਆਊਟ ਕਰਨ ਦੀ ਲਾਈਨ ਔਰ ਡੀ-ਵੈਪਨਾਈਜ਼ ਕਰਨ ਦੀ ਲਾਈਨ, ਔਰ ਉਸ 'ਚ ਜੁਆਇੰਟ ਇਸਲਾਮਿਕ ਮੁਲਕਾਂ ਦੀ ਫੋਰਸ, ਪਤਾ ਨਹੀਂ ਇਸ ਦੇ ਉੱਤੇ ਮੈਂ ਗੱਲ ਤਾਂ ਕਰਨਾ ਚਾਹੁੰਦਾ, ਬਟ ਮੈਂ ਰਿਲੈਕਟੈਂਟ ਵੀ ਹਾਂ ਕਿਉਂਕਿ ਅਜੇ ਤੱਕ ਬਹੁਤੀਆਂ ਡਿਟੇਲਸ ਵੀ ਸਾਹਮਣੇ ਨਹੀਂ ਨੇ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧੁੰਦਲੀਆਂ ਜਿਹੀਆਂ ਨੇ। ਹਾਲਾਂ ਇਹ ਜ਼ਰੂਰ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਕਿ ਨੈਤਨਯਾਹੂ ਤੋਂ ਕਤਰ ਦੇ ਸ਼ੇਖ ਨੂੰ ਫੋਨ ਕਰਵਾ ਕੇ ਮਾफ़ੀ ਮੰਗੀ ਕਿ ਜੀ ਅਸੀਂ ਜਿਹੜਾ ਕਤਰ ਦੀ ਸੋਵਰਨਿਟੀ ਵਾਇਲੇਟ ਕੀਤੀ, ਹਮਸ ਦੇ ਉੱਤੇ ਅਟੈਕ ਕੀਤਾ ਸੀ, ਦੁਬਾਰਾ ਨਹੀਂ ਕਰਾਂਗੇ। ਸੋ ਕਿਉਂਕਿ ਅਮਰੀਕਾ ਨੂੰ ਵੀ ਇਹ ਨਜ਼ਰ ਆ ਗਿਆ ਸੀ ਕਿ ਭਾਈ ਇਹਦੇ ਨਾਲ ਜਿਹੜਾ ਫੇਥ ਬਣਿਆ ਹੋਇਆ ਸੀ ਕਤਰ ਦਾ, UAE ਦਾ, ਸਾਊਦੀ ਅਰੇਬੀਆ ਦਾ, ਕਿਉਂਕਿ ਉਹ ਤਾਂ ਹਥਿਆਰ ਹੀ ਅਮਰੀਕਾ ਤੋਂ ਖਰੀਦਦੇ ਨੇ, ਔਰ ਉਹਨਾਂ ਦੀ ਸੇਫਟੀ ਦੀ ਗਰੰਟੀ ਅਮਰੀਕਾ ਕੋਲ ਹੈ। 10,000 ਅਮਰੀਕਨ ਟਰੂਪਸ ਕਤਰ ਦੇ ਵਿੱਚ ਬੈਠੇ ਨੇ। ਕਤਰ ਦੇ ਸ਼ੇਖ ਨੇ $500 ਮਿਲੀਅਨ, $500 ਬਿਲੀਅਨ ਦਾ ਜਹਾਜ਼ ਵੀ ਤੋਹਫੇ 'ਚ ਦਿੱਤਾ ਟਰੰਪ ਨੂੰ। ਔਰ ਸਾਹਮਣੇ ਇਹ ਆਇਆ ਕਿ ਵੀ ਇਹ, ਔਰ ਉਹਨੇ ਇਕੱਲਾ ਹਮਲਾ ਹੀ ਨਹੀਂ ਕੀਤਾ ਇਜ਼ਰਾਈਲ ਨੇ, ਉਹਨੇ ਕਿਹਾ ਜੇ ਅਸੀਂ ਜਿੱਥੇ ਚਾਹਾਂਗੇ, ਜਿੱਥੇ ਵੀ ਸਾਨੂੰ ਹੋਇਆ ਮਰਜ਼ੀ ਨਾਲ ਅਸੀਂ ਜਿਹੜਾ ਉਹ ਕਿਤੇ ਵੀ ਅਟੈਕ ਕਰਾਂਗੇ। ਸੋ ਆਲਰੇਡੀ 7 ਇਸਲਾਮਿਕ ਮੁਲਕਾਂ ਦੀ ਸੋਵਰਨਿਟੀ ਨੂੰ ਇਜ਼ਰਾਈਲ ਵਾਇਲੇਟ ਕਰ ਚੁੱਕਾ ਹੈ। ਸੋ ਇਸ ਜਿਹੜਾ ਬੈਕਗਰਾਊਂਡ ਦੇ ਵਿੱਚ ਸਾਊਦੀ ਅਰੇਬੀਆ ਨੇ ਫੌਰਨ ਪਾਕਿਸਤਾਨ ਦੇ ਨਾਲ ਜਿਹੜਾ ਡਿਫੈਂਸ ਪੈਕਟ ਕੀਤਾ, ਜਿਹਦੀ ਬੜੀ ਚਰਚਾ ਭਾਰਤ ਦੇ ਵਿੱਚ ਆਪਣੇ ਕਿਸਮ ਦਾ ਵਕਤ ਪਿਆ ਹੋਇਆ, ਅਜੇ ਤੱਕ ਵੀ ਪਿਆ ਹੋਇਆ ਕੀ ਹੈ। ਸੋ ਇਹਦੇ ਲਈ ਜ਼ਰੂਰੀ ਸੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਮਿਡਲ ਈਸਟ ਦੇ ਵਿੱਚ ਜਾਂ ਜਿਹੜਾ ਅਮਰੀਕਾ ਦਾ
ਇੱਕ ਵੱਡਾ ਦਾਇਰਾਕਾਰ ਇਸਲਾਮਿਕ ਮੁਲਕਾਂ ਦੇ ਨਾਲ ਜਿਹੜਾ ਇੱਕ ਫੇਥ ਵਾਲਾ ਹੈ ਉੱਥੋਂ ਟੁੱਟ ਗਿਆ। ਕਤਰ ਫਾਈਨਲ ਜਿਹਨੂੰ ਕਹਿੰਦੇ ਨੇ ਕਿ ਲਾਸਟ ਸਟਰਾ ਔਨ ਦਾ ਕੈਮਲਸ ਬੈਕ। ਸੋ ਮੇਰਾ ਖਿਆਲ ਹੈ ਵੀ ਇਹ ਪ੍ਰਵੇਲ ਕੀਤਾ ਟਰੰਪ ਨੇ ਨੇਤਨਯਾਹੂ ਨੂੰ ਕਿ ਭਾਈ ਮਾਫੀ ਮੰਗ। ਸੋ ਇਹ ਸਾਹਮਣੇ ਆਇਆ, ਜੇ ਪਤਾ ਨਹੀਂ ਜਦੋਂ ਤੱਕ ਵਾਪਸ ਜਾਏ ਮੁੱਕਰ ਜਾਏ ਕਿ ਜੀ ਮੈਂ ਤਾਂ ਨਹੀਂ ਸੀ ਮੰਗੀ, ਲੇਕਿਨ ਇਹ ਹੁਣ ਇਸਲਾਮਿਕ ਮੁਲਕਾਂ ਨੇ ਦੇਖਣਾ ਵੀ ਉਹਨਾਂ ਦੇ ਸਾਹਮਣੇ ਕੀ ਹੈ। ਪਰ ਅਸੀਂ ਹੋਪ ਕਰਦੇ ਹਾਂ ਕਿਉਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਜਿਹੜੀ ਫਿਗਰ 68,000 ਤੋਂ ਜ਼ਿਆਦਾ ਬੇਗੁਨਾਹ ਔਰਤਾਂ ਬੱਚੇ ਜਿਨ੍ਹਾਂ 'ਚ 2/3 ਔਰਤਾਂ ਬੱਚੇ ਨੇ ਉਹ ਗਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਨੇ। ਸੋ ਇਹ 2021 ਨੁਕਾਤੀ ਪ੍ਰੋਗਰਾਮ ਪ੍ਰੈਜ਼ੀਡੈਂਟ ਟਰੰਪ ਦਾ ਜਿਹਨੂੰ ਨੇਤਨਯਾਹੂ ਨੇ ਸੋ ਫਾਰ ਐਗਰੀ ਅਜੇ ਉਹਦੇ 'ਚ ਐਸੀਆਂ ਕੁਝ ਕੁੰਡੀਆਂ ਨੇ ਜਿਨ੍ਹਾਂ ਦੀ ਕੋਈ ਐਕਸਪਲੇਨੇਸ਼ਨ ਵੀ ਨਹੀਂ ਹੈ ਔਰ ਕਿਵੇਂ ਉਹ ਵਰਕਆਊਟ ਹੋਏਗਾ। ਔਰ ਹਮਾਸ ਜਿਹਦੇ ਕੋਲ ਅਜੇ ਵੀ ਜਿਹੜੀ ਹੈ ਉਹ ਫਾਈਟਿੰਗ ਕੈਪੇਬਿਲਿਟੀ ਹੈ ਔਰ ਜੇ ਤੁਸੀਂ ਉਹਨਾਂ ਦੀਆਂ ਇਨਸਾਈਡ ਖਬਰਾਂ ਦੇਖੋ ਇਹਦੇ ਬਾਵਜੂਦ ਕਿ ਬੇਗੁਨਾਹ ਨੂੰ ਉਹਨਾਂ ਨੇ ਮਾਰਿਆ ਪਰ ਹਮਾਸ ਦੀ ਕੋਈ ਉਹਨਾਂ ਨੂੰ ਵਲੰਟੀਅਰ ਮਿਲਣ 'ਚ ਤਾਂ ਕੋਈ ਕਮੀ ਨਹੀਂ ਹੈ। 50 ਦੇ ਕਰੀਬ ਜਿਹੜੇ 7 ਅਕਤੂਬਰ 2023 ਨੂੰ ਜਿਨ੍ਹਾਂ ਨੂੰ ਅਗਵਾ ਕੀਤਾ ਸੀ ਹਮਾਸ ਨੇ ਉਹ ਅਜੇ ਵੀ ਉਹਨਾਂ ਦੀ ਕੈਪੈਸਿਟੀ 'ਚ ਨੇ। ਕੁਝ ਮਰੇ ਹੋਣਗੇ, ਉਹਨਾਂ ਦੀਆਂ ਡੈੱਡ ਬਾਡੀਜ਼ ਦਿੱਤੀਆਂ ਜਾਣਗੀਆਂ, ਕਿਵੇਂ ਹੁੰਦਾ। ਪਰ ਅਸੀਂ ਜਿਹੜਾ ਉਹ ਅਰਦਾਸ ਕਰਦੇ ਹਾਂ ਕਿ ਅਮਨ ਅਮਾਨ ਹੋਏ, ਕੋਈ ਹੱਲ ਨਿਕਲੇ। ਪਰ ਜਦੋਂ ਤੱਕ ਨੇਤਨਯਾਹੂ 2 ਸਟੇਟ ਜਿਹੜਾ 1993 ਦੇ ਵਿੱਚ ਓਸਲੋ ਐਕੋਰਡ ਹੋਇਆ ਇਜ਼ਰਾਈਲ ਦੇ ਔਰ ਯਾਸਰ ਅਰਾਫਾਤ ਦੇ ਵਿਚਾਲੇ, ਉਦੋਂ ਤੱਕ ਜਦੋਂ ਤੱਕ 2 ਸਟੇਟ ਫਾਰਮੂਲਾ ਇੰਪਲੀਮੈਂਟ ਨਹੀਂ ਹੁੰਦਾ ਨਾ ਹੀ ਕੋਈ ਪੀਸ ਹੋ ਸਕਣੀ ਹੈ, ਨਾ ਹੀ ਔਰ ਤਾਂ ਹੀ ਹੈ ਜੇ ਇਲੀਗਲ ਸੈਟਲਮੈਂਟਸ ਹੁਣ ਵੈਸਟ ਬੈਂਕ ਨੂੰ ਉਹ ਇੰਨੀਆਂ ਸੈਟਲਮੈਂਟਸ ਬਣਾ ਰਹੇ ਨੇ ਤੇਜ਼ੀ ਨਾਲ ਕਿ ਵੀ ਉਹਦਾ ਤੇ ਗਜ਼ਾ ਦਾ ਸੰਬੰਧ ਵੀ ਟੁੱਟ ਜਾਏ। ਈਸਟ ਜੈਰੂਸ਼ਲਮ ਜਿਹੜੀ ਕੈਪੀਟਲ ਅਲਟੀਮੇਟਲੀ ਉਹ ਜੈਰੂਸ਼ਲਮ ਛੱਡਣ ਨੂੰ ਤਿਆਰ ਨਹੀਂ ਨੇ। ਸੋ ਇਹ ਸਾਰੇ 'ਚ ਪੀਸ ਕਿੱਥੇ ਜਾ ਕੇ ਹੋਏਗੀ ਜਾਂ ਅਮਨ ਕਿੱਥੇ ਹੋਏਗਾ, ਕਿਉਂਕਿ ਗੱਲ ਇਹ ਨਹੀਂ ਹੈ ਕਿ ਵੀ ਹੋ ਨਹੀਂ ਸਕਦਾ। ਪਰ ਜਦੋਂ ਇੱਕ ਧਿਰ ਬਿਲਕੁਲ ਬੇਈਮਾਨੀ ਨਾਲ ਨਾਜ਼ੀਆਂ ਦੀ ਤਰਜ਼ ਦੇ ਉੱਤੇ ਜੋ ਇਹਨਾਂ ਨੇ ਦੁਨੀਆ ਦੇ ਵਿੱਚ ਹਮਦਰਦੀ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਜੋ ਯਹੂਦੀਆਂ ਦੇ ਨਾਲ ਹੋਇਆ ਹੋਲੋਕਾਸਟ ਨੂੰ ਲੈ ਕੇ, ਪਰ ਅੱਜ ਹਾਲ ਇਹ ਹੈ ਕਿ 100 ਤੋਂ ਜ਼ਿਆਦਾ ਮੁਲਕਾਂ ਦੇ ਨੁਮਾਇੰਦੇ UN ਜਨਰਲ ਅਸੈਂਬਲੀ 'ਚੋਂ ਵਾਕਆਊਟ ਕਰ ਗਏ ਜਦੋਂ ਨੇਤਨਯਾਹੂ ਬੋਲਣ ਲਈ ਖੜਾ ਹੋਇਆ। ਔਰ ਹੁਣ ਜਿਹੜੇ ਸਪੇਨ ਔਰ ਦੂਸਰੇ ਮੁਲਕ ਜਿਹੜੇ ਨੇ ਉਹ ਉਹਨਾਂ ਦੇ ਨਾਲ ਫੌਜੀ ਕੰਟਰੈਕਟ ਵੀ ਜਿਹੜੇ ਨੇ ਉਹ ਕੈਂਸਲ ਕਰ ਰਹੇ ਨੇ ਜੋ ਸੌਦਾ ਦੇਣ ਰਹਿਣ ਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਦੇ ਲਈ ਵੀ, ਕਿਉਂਕਿ ਅਲਟੀਮੇਟਲੀ ਇਜ਼ਰਾਈਲ ਦੀ ਹੋਂਦ ਜਾਂ ਉਹਦੀ ਸੋ ਕਾਲਡ ਡਿਫਾਇੰਸ ਦਾ ਇਹੀ ਹੈ ਵੀ ਅਮਰੀਕਾ ਬਿਹਾਈਂਡ ਖੜਾ ਹੈ। ਜੇ ਅੱਜ ਅਮਰੀਕਾ ਪਿੱਛੇ ਹਟ ਜਾਏ ਤਾਂ ਉਹਦੇ ਕੋਲ ਤਾਂ ਇੱਕ ਹਫ਼ਤਾ ਜਿਹੜਾ ਉਹ ਲੜਨ ਦੇ ਲਈ ਜਿਹੜੇ ਹਥਿਆਰ ਨਹੀਂ ਬਚਦੇ। ਰੈਗੂਲਰ ਸਪਲਾਈ ਅਮਰੀਕਨ ਵੈਪਨਸ ਦੀ ਹੁੰਦੀ ਹੈ। ਹੁਣ ਇਸ ਸਾਰੇ ਦੇ ਵਿੱਚ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਭਾਈ ਅਮਰੀਕਨ ਵੀ ਔਰ ਅਮਰੀਕਾ 'ਚ ਵੀ ਇੱਕ ਇਸ ਵੇਲੇ ਸਾਈਜ਼ੇਬਲ ਲੌਬੀ ਐਸੀ ਖੜੀ ਹੋ ਗਈ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਸਾਨੂੰ ਜਿਹੜਾ ਹੈ ਉਹ ਇਜ਼ਰਾਈਲ ਧੱਕਾ ਕਰ ਰਿਹਾ ਹੈ ਫਲਸਤੀਨੀਆਂ ਦੇ ਨਾਲ ਔਰ ਸਾਨੂੰ ਇੱਕ ਪਾਸੇ ਅਸੀਂ ਮੇਕ ਅਮਰੀਕਾ ਗ੍ਰੇਟ ਅਗੇਨ ਕਹਿ ਰਹੇ ਹਾਂ ਪਰ ਸਾਡੇ 'ਚੋਂ ਸਾਡੀ ਫੋਰਨ ਪਾਲਿਸੀ 'ਚੋਂ ਅਮਰੀਕਾ ਫਸਟ ਦੀ ਥਾਂ ਤੇ ਇਜ਼ਰਾਈਲ ਫਸਟ ਹੋ ਰਿਹਾ। ਸੋ ਇਸ ਦਾ ਵੀ ਇੱਕ ਦਬਾਅ ਹੈ ਔਰ ਹੋਪਫੁਲੀ ਇਸ ਦਾ ਜੇ ਕੋਈ ਸੋਲੂਸ਼ਨ ਨਿਕਲ ਆਏ। ਪਰ ਮੈਂ ਜਿਸ ਕਿਸਮ ਦਾ ਜਦੋਂ ਤੱਕ ਨੇਤਨਯਾਹੂ ਐਟ ਦਾ ਹੈਲਮ ਆਫ ਅਫੇਅਰਸ ਹੈ ਉਸ 'ਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਕੰਕਰੀਟ ਪਾਏਦਾਰੀ ਨਾਲ ਕਿਸੇ ਔਰ ਇਮਾਨਦਾਰੀ ਨਾਲ ਕਿਸੇ ਵੀ ਯੋਜਨਾ ਨੂੰ ਇਹ ਲਾਗੂ ਕਰੇਗਾ। ਸੋ ਇਸੇ ਤਰ੍ਹਾਂ ਭਾਰਤ ਔਰ ਪਾਕਿਸਤਾਨ, ਹੁਣ ਮੋਦੀ ਤਾਂ ਨਹੀਂ ਆਇਆ, ਸ਼ਹਬਾਜ਼ ਸ਼ਰੀਫ, ਆਸਮ ਮੁਨੀਰ, ਸ਼ਹਬਾਜ਼ ਸ਼ਰੀਫ ਦਾ ਭਾਸ਼ਣ ਫਰਾਈਡੇ ਸੀ, ਉਹਦੇ 'ਤੇ ਅਸੀਂ ਕੁਝ ਚੈਨਲ ਜਿਹਾ ਤਬਸਰਾ ਕੀਤਾ ਸੀ। ਪਰ ਕਿਉਂਕਿ ਸੈਚਰਡੇ ਉਸਨੇ ਐਸ ਜੈ ਸ਼ੰਕਰ ਨੇ ਵੀ ਐਡਰੈਸ ਕੀਤਾ, ਉਹਦਾ ਥੋੜ੍ਹਾ ਬਹੁਤ ਅਸੀਂ ਕੰਪੈਰੇਟਿਵ ਐਨਾਲਿਸਿਸ ਜ਼ਰੂਰ ਕਰਾਂਗੇ। ਪਰ ਪਾਕਿਸਤਾਨ ਦੀ ਗੁੱਡੀ 7ਵੇਂ ਅਸਮਾਨ 'ਤੇ ਹੈ ਕਿਉਂਕਿ ਸ਼ਹਬਾਜ਼ ਸ਼ਰੀਫ ਔਰ ਆਸਮ ਮੁਨੀਰ ਦੇ ਨਾਲ ਲਗਭਗ 1 ਘੰਟਾ 20 ਮਿੰਟ ਤੋਂ ਜ਼ਿਆਦਾ ਜਿਹੜੀ ਮੀਟਿੰਗ ਵਾਸ਼ਿੰਗਟਨ DC 'ਚ ਹੋਈ। ਪ੍ਰੈਜ਼ੀਡੈਂਟ ਟਰੰਪ ਨੇ ਦੋਨਾਂ ਨੂੰ, ਇੱਕ ਨੂੰ ਗ੍ਰੇਟ ਲੀਡਰ, ਇੱਕ ਨੂੰ ਗ੍ਰੇਟ ਗਾਈ, ਔਰ ਉਹਨਾਂ ਦੇ ਨਾਲ ਜਿਹੜੀ ਖਾਸ ਤੌਰ 'ਤੇ ਤਸਵੀਰਾਂ ਔਰ ਆਪਟਿਕਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਆਪਣੇ ਆਪ 'ਚ ਦੱਸਦਾ ਹੈ ਕਿ ਪਾਕਿਸਤਾਨ ਇਸ ਵੇਲੇ ਅਮਰੀਕਾ ਦਾ ਡਾਰਲਿੰਗ ਹੈ। ਔਰ ਭਾਰਤ ਦੇ ਲਈ ਤਾਂ ਐਸ ਜੈ ਸ਼ੰਕਰ ਇੱਧਰ ਉੱਧਰ ਮੂੰਹ ਮਾਰਦਾ ਰਿਹਾ ਕਿ ਜੇ ਉਹਦੇ ਨਾਲ ਮਿਲ ਲਿਆ, ਉਹਦੇ ਨਾਲ ਮਿਲ ਲਿਆ, ਪਰ ਕੋਈ ਵੀ ਕੱਢਣ ਪਾਉਣ ਨੂੰ ਨਹੀਂ ਹੈ। ਇਵੇਂ ਹੀ ਹੁੰਦਾ ਕਿ ਜਿਵੇਂ ਤੁਸੀਂ ਗਲੀ ਦੇ ਮੋੜ 'ਤੇ ਖਲੋ ਕੇ ਹਰ ਤੁਰੇ ਜਾਂਦੇ ਨੂੰ ਗੁੱਡ ਮਾਰਨਿੰਗ ਕਰੀ ਜਾਓ ਤੇ ਜਿਹੜਾ ਕੋਈ ਤੁਹਾਨੂੰ ਵੀ ਸਮਾਈਲ ਕਰੇ
ਤੇ ਫਿਰ ਤੁਸੀਂ ਆਪਣੇ ਮੀਡੀਆ ਕੋ ਕਿ ਜੀ ਉਹ ਵੀ ਭਾਰਤ ਨੂੰ ਦੀ ਸਪੋਰਟ ਤੇ ਆ ਗਿਆ। ਹਾਲਾਂ ਇਹਨਾਂ ਦਾ ਬਹੁਤ ਬੁਰਾ ਹਾਲ ਹੈ। ਔਰ ਉਹੀ ਜਿਹੜਾ ਸ਼ਹਬਾਜ਼ ਸ਼ਰੀਫ ਦਾ ਐਲੀਵੇਟਡ ਪਾਕਿਸਤਾਨ ਦਾ ਸਟੇਟਸ ਹੈ, ਉਹ ਕੌਨਫੀਡੈਂਸ ਐਗਜ਼ੂਬਰੇਟ ਹੋ ਰਿਹਾ ਸੀ। ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ, ਉਹਨੇ ਜਿਹੜਾ ਸ਼ਹਬਾਜ਼ ਸ਼ਰੀਫ ਨੇ ਖੁੱਲ੍ਹ ਕੇ ਜਿਹੜਾ ਉਹ ਭਾਰਤ ਨੂੰ ਜਿਹੜਾ ਉਹ ਦੋਸ਼ੀ ਦੱਸਿਆ, ਇੰਡਸ ਵਾਟਰ ਟ੍ਰੀਟੀ ਦੀ ਗੱਲ ਕੀਤੀ, ਕਸ਼ਮੀਰ ਦੇ ਮੁੱਦੇ ਤੇ ਗੱਲ ਕੀਤੀ, ਔਰ ਜਿਹੜਾ ਉਹਨਾਂ ਦੇ 7 ਜਹਾਜ਼ ਸੁੱਟਣ ਦੀ ਗੱਲ ਕੀਤੀ। ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਦੀ ਸ਼ਲਾਘਾ ਕੀਤੀ ਉਹਨਾਂ ਨੂੰ ਕਿ ਭਾਈ ਉਹਨਾਂ ਨੇ ਜੰਗ ਰੁਕਵਾਈ, ਨਹੀਂ ਤਾਂ ਬੜੀ ਵਿਨਾਸ਼ਕਾਰੀ ਹੋਣੀ ਸੀ, ਤਬਾਹਕੁਨ ਹੋਣੀ ਸੀ। ਨਾਲ ਦੀ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਦੀ ਵੀ ਵਕਾਲਤ ਕੀਤੀ। ਔਰ ਹੋਰ ਵੀ ਜਿਹੜੇ ਬਹੁਤ ਸਾਰੇ ਇਸ਼ੂ ਉਸ ਸਾਰੇ ਖਿੱਤੇ ਦੇ ਨੇ, ਭਾਰਤ ਦੀ ਦਹਿਸ਼ਤਗਰਦੀ ਵਿਦਨ ਪਾਕਿਸਤਾਨ, ਉਹਦਾ ਵੀ ਜ਼ਿਕਰ ਕੀਤਾ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਦਹਿਸ਼ਤਗਰਦ ਜਮਾਤ ਬਣਾਉਣ ਦੀ ਮੰਗ ਕੀਤੀ, ਜਿਹੜਾ ਹਾਲਾਂਕਿ ਜਿਵੇਂ ਜਿੰਨੀ ਸਾਡੇ ਕੋਲ ਜਾਣਕਾਰੀ ਉਹ ਅਮਰੀਕਾ ਨੇ ਉਹਦੇ 'ਚ UN ਜਨਰਲ ਅਸੈਂਬਲੀ ਦੇ ਵਿੱਚ ਉਹਨੂੰ ਵੀਟੋ ਕੀਤਾ। ਹਾਲਾਂ ਅਮਰੀਕਾ ਨੇ ਖੁਦ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਦਹਿਸ਼ਤਗਰਦ ਜਮਾਤ ਐਲਾਨੇ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਵੀ ਜਦੋਂ ਉਹਨਾਂ ਨੇ ਇੰਡਸ ਵਾਟਰ ਦੀ ਗੱਲ ਤਾਂ ਕੀਤੀ, 2 ਨੁਕਤੇ ਜਿਹੜੇ ਸ਼ਹਬਾਜ਼ ਸ਼ਰੀਫ ਦੀ ਸਪੀਚ 'ਚੋਂ ਮੈਨੂੰ ਮਿਸਿੰਗ ਲੱਗੇ। ਇੱਕ ਤਾਂ ਇਹ ਹੈ ਕਿ ਵੀ ਹਾਲਾਂ ਤੁਰਕੀ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਅਰਦੋਗਾਨ ਨੇ ਕਸ਼ਮੀਰ ਮੁੱਦੇ ਤੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਇੰਪਲੀਮੈਂਟ ਕਰਨ ਦੀ ਗੱਲ ਕੀਤੀ। ਹਾਲਾਂ ਸ਼ਹਬਾਜ਼ ਸ਼ਰੀਫ ਨੇ ਰੈਫਰੈਂਡਮ ਕਸ਼ਮੀਰ ਦੇ ਵਿੱਚ ਪਲੇਬਿਸਾਈਡ ਦੀ ਗੱਲ ਤਾਂ ਕੀਤੀ, ਲੇਕਿਨ ਇਹ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ UN 'ਚ ਬੋਲ ਰਹੇ ਹੋ, ਤੁਹਾਡੀ ਸਟਰੈਂਥ ਤਾਂ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ, ਉਹਨਾਂ ਨੂੰ ਰੈਫਰ ਕਰਨਾ ਬੜਾ ਇੰਪੋਰਟੈਂਟ ਸੀ। ਕਿਉਂਕਿ ਦਾ ਮੋਮੈਂਟ ਤੁਸੀਂ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ 'ਚੋਂ ਬਾਹਰ ਨਿਕਲਦੇ ਹੋ, ਤੁਸੀਂ ਕਿਲੇ ਤੋਂ ਬਾਹਰ ਆ ਜਾਂਦੇ ਹੋ, ਫਿਰ ਤੁਸੀਂ ਸਿਟਿੰਗ ਡੱਕ ਬਣੋਗੇ। ਜਿਵੇਂ ਮੁਸ਼ਰਫ ਨੇ ਵੀ ਆਗਰਾ ਸਮਿਟ ਵੇਲੇ ਟਰਾਈ ਕੀਤੀ ਕਿ ਜੀ ਉਸ ਤੋਂ ਬਾਅਦ ਕੋਈ ਬਾਈਲੈਟਰਲ ਗੱਲ ਹੋ ਜਾਏ, ਕੋਈ ਇੱਧਰ ਉੱਧਰ। ਸੋ ਇਹ ਇੱਕ ਪਾਰਟ ਸੀ। ਸੈਕੰਡਲੀ ਮੈਨੂੰ ਇਹ ਬੇਸ਼ੱਕ ਇੰਡਸ ਵਾਟਰ ਦਾ ਉਹਨਾਂ ਨੇ ਇਹ ਕਿਹਾ ਕਿ ਵੀ ਭਾਰਤ ਜਿਹੜਾ ਉਹ ਇੰਟਰਨੈਸ਼ਨਲ ਟ੍ਰੀਟੀ ਦੀ ਵਾਇਲੇਸ਼ਨ ਔਰ ਐਟ ਅਬੇਂਸ ਕਹਿ ਰਿਹਾ, ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਤਾਜ਼ਾ ਹੜ੍ਹਾਂ ਦੇ ਵਿੱਚ ਵਾਟਰ ਨੂੰ ਐਜ਼ ਏ ਵੈਪਨ ਵਰਤਿਆ ਗਿਆ, ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ, ਪਾਕਿਸਤਾਨੀ ਪੰਜਾਬ ਵੀ ਉਹਦੀ ਮਾਰ 'ਚ ਆਇਆ, 1000 ਤੋਂ ਜ਼ਿਆਦਾ ਡੈਥਸ ਪਾਕਿਸਤਾਨ 'ਚ ਹੋਈਆਂ। ਇਹਨੂੰ ਵੀ ਜਿਹੜਾ ਉਹ ਭਾਰਤ ਨੂੰ ਇਹਦੇ ਲਈ ਦੋਸ਼ੀ ਦੱਸਣਾ ਸੀ। ਔਰ ਵੈਸੇ ਚੰਗੀ ਗੱਲ ਹੋਏ ਕਿ ਜੇ ਇੱਕ ਸਟੇਜ ਦੇ ਉੱਤੇ ਜਿਹੜੀ ਇਹ ਸਾਡੀ ਐਕਸਪੈਕਟੇਸ਼ਨ ਵੀ ਹੁੰਦੀ ਹੈ ਕਿ ਜਦੋਂ ਅਸੀਂ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ, ਜਿੱਥੇ ਕਸ਼ਮੀਰੀ ਸਟਰਗਲ ਦੀ ਗੱਲ ਹੈ, ਉੱਥੇ ਪਾਕਿਸਤਾਨ ਦੇ ਵਿੱਚ ਭਾਵੇਂ ਇੱਕ ਸਮਾਲ ਮਾਈਨੋਰਿਟੀ 25-30 ਹਜ਼ਾਰ ਸਿੱਖ ਨੇ, ਲੇਕਿਨ ਪਾਕਿਸਤਾਨ ਦੇ ਕੋਲ ਪਾਕਿਸਤਾਨ ਕਸਟੋਡੀਅਨ ਹੈ ਸਿੱਖਾਂ ਦੇ ਮੱਕਾ ਤੇ ਮਦੀਨੇ ਦਾ, ਜਿਵੇਂ ਸਾਊਦੀ ਅਰੇਬੀਆ ਕਸਟੋਡੀਅਨ ਹੈ ਮੱਕਾ ਮਦੀਨੇ ਦਾ, ਔਰ ਉਸ ਦੀ ਠੀਕ ਸੰਭਾਲ ਦੇਖਭਾਲ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਪਰ ਇਹ ਮੌਕਾ ਹੁੰਦਾ ਹੈ ਜੇ ਧਾਰਮਿਕ ਆਜ਼ਾਦੀਆਂ ਦੇ ਉੱਤੇ ਭਾਰਤ ਕਿਵੇਂ ਛਾਪਾ ਮਾਰਦਾ ਹੈ, ਇਸ ਮੁੱਦੇ ਨੂੰ ਲੈ ਕੇ ਇਹ ਸ਼ਹਬਾਜ਼ ਸ਼ਰੀਫ ਨੇ ਇਸ਼ੂ ਵੀ ਉਠਾਇਆ ਹੁੰਦਾ ਕਿ ਭਾਈ ਸਿੱਖਾਂ ਨੂੰ ਉਹਨਾਂ ਦੇ ਮੱਕਾ ਮਦੀਨਾ ਆਉਣ ਤੋਂ ਜਿਹੜਾ ਭਾਰਤ ਨੇ ਰੁਕਾਵਟ ਖੜੀ ਕੀਤੀ ਹੋਈ ਹੈ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਬੰਦ ਕੀਤਾ ਹੋਇਆ। ਔਰ ਇਸ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਿੱਖ ਜਥੇ ਨੂੰ ਜਿਹੜਾ 3000 ਦੇ ਕਰੀਬ ਅੰਡਰ ਐਗਰੀਮੈਂਟ ਹੈ, ਉਸ ਨੂੰ ਰੋਕਿਆ ਗਿਆ। ਸੋ ਕਿਉਂਕਿ ਜਦੋਂ ਅਸੀਂ ਕੋਈ ਅਹਿਸਾਨ ਨਹੀਂ ਕਰਦੇ, ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ ਜਾਂ ਭਾਰਤੀ ਮੁਸਲਮਾਨਾਂ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਟੁਗੈਦਰਨੈਸ ਸਾਨੂੰ ਸਟਰੈਂਥ ਵੀ ਦਿੰਦੀ ਹੈ। ਔਰ ਮੈਂ ਆਪਣੀ ਜਿਹੜੀਆਂ ਪ੍ਰੈਜੈਂਟੇਸ਼ਨਸ ਇੱਥੇ ਕਸ਼ਮੀਰੀ ਪ੍ਰੋਟੈਸਟ ਵੇਲੇ ਵੀ ਜਿਹੜੀ ਫਰੀडम ਰੈਲੀ ਸੀ, ਉਹਦੇ 'ਚ ਵੀ ਇਹ ਕਿਹਾ ਸੀ, ਬੈਂਜਾਮਿਨ ਫਰੈਂਕਲਿਨ ਨੂੰ ਮੈਂ ਅਕਸਰ ਕੋਟ ਕਰਦਾ ਕਿ ਵੀ ਆਲ ਮਸਟ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਇਸ ਵੇਲੇ ਸਾਡੇ ਕੋਲ ਇੱਕ ਜਿਹੜੀ ਯਕਜਹਿਤੀ ਹੈ, ਸੋਲੀਡੈਰਿਟੀ ਹੈ, ਇਹ ਮੈਸੇਜ ਹੈ। ਔਰ ਜੇ ਸ਼ਹਬਾਜ਼ ਸ਼ਰੀਫ ਜਾਂ ਪਾਕਿਸਤਾਨ ਦਾ ਨੁਮਾਇੰਦਾ ਭਵਿੱਖ ਦੇ ਵਿੱਚ ਫਿਊਚਰ 'ਚ ਸਿੱਖ ਇਸ਼ੂ ਨੂੰ, ਕਿਉਂਕਿ ਉਹ ਰੈਲੇਵੈਂਟ ਹੈ ਪਾਕਿਸਤਾਨ ਦੇ ਕੰਟੈਕਸਟ ਦੇ ਵਿੱਚ, ਉਹ ਕਸਟੋਡੀਅਨ ਨੇ ਸਾਡੇ ਹਿਸਟੋਰੀਕਲ ਗੁਰਦੁਆਰਿਆਂ ਦੇ, ਤੇ ਇਸ ਦੇ ਨਾਲ ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਉਤਸ਼ਾਹ ਦੀ ਗੱਲ ਵੀ ਹੋਏਗੀ। ਔਰ ਜਿਵੇਂ ਸਿੱਖ ਮਹਿਸੂਸ ਕਰਦੇ ਨੇ ਪਾਕਿਸਤਾਨ ਪ੍ਰਤੀ ਜਿਹੜਾ ਇੱਕ ਵੱਡਾ ਸੌਫਟ ਕਾਰਨਰ, ਔਰ ਇਹਨਾਂ ਦੇ ਅਖੌਤੀ ਆਪਰੇਸ਼ਨ ਸੰਦੂਰ ਦੀ ਫੂਕ ਸਿੱਖਾਂ ਨੇ ਵੀ ਵੱਡੇ ਪੈਮਾਨੇ ਤੇ ਕੱਢੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਹੈ ਸਟਰੈਂਥ ਹੋਏਗੀ ਕਿ ਭਾਈ ਸਿੱਖ ਵੀ ਦੇਖਣਗੇ। ਔਰ ਪਾਕਿਸਤਾਨੀ ਸਿੱਖਾਂ ਦੀ ਵੀ ਇਹ ਮੰਗ ਹੁੰਦੀ ਹੈ, ਜੇ ਹੁਣ
ਟ੍ਰਾਂਸਨੈਸ਼ਨਲ ਰਿਪਰੈਸ਼ਨ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਦਾ ਇਹਨਾਂ ਨੇ ਕੀਤਾ। ਪੇਸ਼ਾਵਰ ਦੇ ਵਿੱਚ, ਲਾਹੌਰ, ਨਨਕਾਣਾ ਸਾਹਿਬ ਸਿੱਖਾਂ ਨੇ ਵੀ ਪ੍ਰੋਟੈਸਟ ਕੀਤਾ, ਔਰ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਸਿੱਖ ਨੇ ਉਹ ਮੱਚ ਮੋਰ ਬੋਲਡ ਨੇ, ਔਰ ਉਹ ਬਿਨਾਂ ਜਿਹੜਾ ਕਿਸੇ ਲੱਗ ਲਬੇਟ ਦੇ ਉਹ ਆਪਣੇ ਖਾਲਿਸਤਾਨ ਦੀ ਹਮਾਇਤ ਕਰਦੇ ਨੇ, ਔਰ ਆਪਣੇ ਪਾਕਿਸਤਾਨੀ ਹੋਣ ਦੇ ਉੱਤੇ ਵੀ ਫਖਰ ਕਰਦੇ ਨੇ। ਦੂਸਰੇ ਪਾਸੇ ਐਸ ਜੈ ਸ਼ੰਕਰ ਦੀ ਪ੍ਰੈਜੈਂਟੇਸ਼ਨ, ਹਾਲਾਂ ਸ਼ਹਬਾਜ਼ ਸ਼ਰੀਫ ਦੀ ਪ੍ਰੈਜੈਂਟੇਸ਼ਨ ਤੋਂ ਬਾਅਦ, ਕਿਉਂਕਿ UN ਦੇ ਵਿੱਚ ਇੱਕ ਹੁੰਦਾ ਹੈ ਰਾਈਟ ਟੂ ਰਿਸਪੌਂਡ, ਸੋ ਉਹ ਹਰ ਸਾਲ ਹੀ ਹੁੰਦਾ ਹੈ ਵੀ ਇੰਡੀਅਨ ਜਿਹੜੀ ਨੁਮਾਇੰਦਾ ਸੀ ਬੀਬੀ, ਉਹਨੇ ਪਾਕਿਸਤਾਨ ਦੇ ਸ਼ਹਬਾਜ਼ ਸ਼ਰੀਫ ਜਿਹਦੇ 'ਚ ਉਹਨੇ ਖੁੱਲ੍ਹ ਕੇ ਇੰਡੀਆ ਦਾ ਨਾਂ ਲੈ ਕੇ ਉਹਨਾਂ ਨੂੰ ਭਿਉਂ ਕੇ ਮਾਰੀਆਂ ਸੀ, ਉਹਨੇ ਉਹਦਾ ਕਾਊਂਟਰ ਨੈਰੇਟਿਵ ਵੀ ਦਿੱਤਾ। ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਦਹਿਸ਼ਤਗਰਦੀ, ਪਹਿਲਗਾਮ, ਉਹ ਇਹਨਾਂ ਦਾ ਹਰ ਸਾਲ ਦਾ ਜਿਹੜਾ ਜਿਹਨੂੰ ਕਹੋ ਵੀ ਸਿਆਪਾ ਉਹ ਹੁੰਦਾ ਹੀ। ਔਰ ਐਸ ਜੈ ਸ਼ੰਕਰ ਉਸ ਦੀ ਸ਼ਕਲੋਂ ਹੀ ਨਜ਼ਰ ਆ ਰਿਹਾ ਸੀ ਕਿ ਵੀ ਉਹ ਸ਼ਕਲ ਤੇ ਤਾਂ ਵੈਸੇ ਹੀ ਜਿਵੇਂ ਕਰੋਨਿਕ ਕਨਸਟੀਪੇਸ਼ਨ ਹੁੰਦੀ ਹੈ, ਕਬਜ਼, ਦਾਇਮੀ ਕਬਜ਼ ਉਹ ਵੀ ਹੈ। ਤੇ ਹੁਣ ਜਿਉਂ-ਜਿਉਂ ਜਿਹੜਾ ਉਹ ਇਹਨਾਂ ਦੀ ਸਾਰੀ ਫੋਰਨ ਪਾਲਿਸੀ ਦਾ ਜਲੂਸ ਨਿਕਲਿਆ ਤੇ ਉਹਦਾ ਮੂੰਹ ਇਵੇਂ ਹੀ ਹੈ ਜਿਵੇਂ ਲਿਖਿਆ ਹੋਇਆ ਕਿ ਹਰਦੂ ਲਾਨਤ, ਮੂੰਹ ਤੇ ਲਿਖਿਆ ਹੁੰਦਾ। ਔਰ ਉਹੀ ਉਹਦੀ ਪ੍ਰੈਜੈਂਟੇਸ਼ਨ ਵੇਲੇ ਉਹਦੇ 'ਚ ਨਾ ਕੋਈ ਜਾਨ ਸੀ ਲੰਬਾ ਚੌੜਾ, ਉਹਨੇ ਆਪਣੇ ਆਪ ਨੂੰ UN ਨੂੰ ਰਿਫਾਰਮ ਹੋਣਾ ਚਾਹੀਦਾ ਹੈ, ਉਹ ਇੰਨੀ ਹਿੰਮਤ ਵੀ ਨਹੀਂ, ਪਾਕਿਸਤਾਨ ਦਾ ਨਾਂ ਲੈਣ ਦੀ ਹਿੰਮਤ ਵੀ ਨਹੀਂ। ਔਰ ਉਹਨਾਂ ਦੇ ਆਪਣੇ ਜਿਹੜੇ ਐਨਾਲਿਸਟ ਨੇ, ਮੈਂ BBC ਔਰ ਦੂਸਰਿਆਂ 'ਤੇ ਦੇਖ ਰਿਹਾ ਸੀ, ਉਹ ਕਹਿ ਰਹੇ ਸੀ ਕਿ ਬਈ ਸ਼ਹਬਾਜ਼ ਸ਼ਰੀਫ ਨੇ ਤਾਂ ਖੁੱਲ੍ਹ ਕੇ ਭਾਰਤ ਦੇ ਉੱਤੇ ਲੈਫਟ, ਰਾਈਟ, ਸੈਂਟਰ ਹਰ ਪਾਸਿਓਂ ਹਮਲੇ ਕੀਤੇ ਨੇ, ਲੇਕਿਨ ਐਸ ਜੈ ਸ਼ੰਕਰ ਦੀ ਸਪੀਚ ਇੱਕ ਵਾਰ ਵੀ ਪਾਕਿਸਤਾਨ ਦਾ ਨਾਂ ਨਹੀਂ ਸੀ। ਸੋ ਜ਼ਾਹਰ ਹੈ ਕਿ ਭਾਈ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਇਹ ਹੁੰਦਾ ਜਦੋਂ ਕਿਸੇ ਦਾ ਜਵਾਲ ਡਿਕਲਾਈਨ ਸ਼ੁਰੂ ਹੁੰਦਾ ਹੈ ਤਾਂ ਫਿਰ ਇਵੇਂ ਹੀ ਲਫ਼ਜ਼ ਵੀ ਮੁੱਕਣੇ ਸ਼ੁਰੂ ਹੋ ਜਾਂਦੇ ਨੇ, ਮੂੰਹ ਚੋਂ ਸਲਾਈਵਾ ਵੀ ਮੁੱਕ ਜਾਂਦਾ, ਥੁੱਕ ਵੀ ਨਹੀਂ ਹੁੰਦੀ ਮੂੰਹ ਚੋਂ, ਤੇ ਉਹ ਜਿਹੜੇ ਆ ਬਰੜ ਹਰੜ ਨਿਕਲ ਰਿਹਾ ਹੁੰਦਾ, ਚੱਜ ਦੇ ਨਾਲ ਜਿਹੜੀ ਇਹ ਗੱਲ ਨਹੀਂ ਨਿਕਲ ਰਹੀ ਹੁੰਦੀ। ਸੋ ਪ੍ਰੋਟੈਸਟ ਰੈਲੀ ਦਾ, ਕਿਉਂਕਿ ਕੱਲ੍ਹ ਜਦੋਂ ਕਿ ਉਹ ਸਾਰੇ ਨੂੰ ਐਡਿਟ ਕਰਕੇ ਮੁਕੰਮਲ ਤੌਰ 'ਤੇ ਅਸੀਂ ਚਲਾਇਆ ਔਰ ਉਹਦੇ 'ਚ ਬਹੁਤ ਵੱਡਾ ਹੁੰਗਾਰਾ, ਹੁਣ ਤੱਕ 40,000 ਤੋਂ ਜ਼ਿਆਦਾ 40K ਵਿਊਅਰਸ ਨੇ ਇਕੱਲਾ YouTube ਦੇ ਉੱਤੇ ਉਹਨੂੰ ਵਿਊ ਕੀਤਾ। ਔਰ ਉਸ ਦੇ ਜਿਹੜੇ ਛੋਟੇ ਕੰਟੈਂਟ ਪਾਰਟ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਏ ਨੇ। ਮੈਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ, ਪਰ ਇਹ ਵੀ ਆਪਣੇ ਆਪ ਦੇ ਵਿੱਚ ਜਿਸ ਨੂੰ ਐਂਥੂਸੀਆਸਟਿਕ ਫਰੀडम ਰੈਲੀ ਸੀ। ਬਿਲਕੁਲ ਇਹ ਠੀਕ ਹੈ ਕਿ ਜੇ ਮੋਦੀ ਨੇ ਆਉਣਾ ਹੁੰਦਾ ਤੇ ਫਿਰ ਤਾਂ ਮੱਚ ਮੋਰ ਟੋਰਾਂਟੋ ਤੋਂ ਲੈ ਕੇ ਤੇ ਜਿਹੜਾ ਉਹ ਪੈਨਸਿਲਵੇਨੀਆ DC ਤੱਕ ਹੋਰ ਵੀ ਵੱਡੀ ਗਿਣਤੀ 'ਚ ਸੰਗਤਾਂ ਦੀ ਨੇ ਜੁਆਇਨ ਕਰਨਾ ਸੀ, ਲੇਕਿਨ ਪਾਵਰਫੁਲ ਸੀ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਔਰ ਈਵਨ ਵਾਸ਼ਿੰਗਟਨ ਸਾਡੇ ਪੇਕਿਆਂ ਤੋਂ ਭਾਈ ਰੇਸ਼ਮ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸੰਤੋਖ ਸਿੰਘ ਜਿਹੜੀ ਲੰਮੀ ਯਾਤਰਾ ਕਰਕੇ, ਉਹਨਾਂ ਨੂੰ ਅਸੀਂ ਇੰਡੀਆਨਾ ਵਾਸੀ ਵੀ ਕਹਿ ਦਿੰਦੇ, ਇੱਧਰ ਵੀ ਕਹਿ ਦਿੰਦੇ। ਔਰ ਇਸੇ ਤਰ੍ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਇਹਨਾਂ ਸਮੇਤ ਗੁਰਦੁਆਰਿਆਂ ਦਾ, ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਤੋਂ ਬਚ ਸੀ, ਔਰ ਭਾਈ ਬਲਾਕਾ ਸਿੰਘ, ਦੂਸਰੇ ਜਿਹੜੇ ਨੇ ਸਾਰੇ ਉਹ ਆਪਣੇ, ਹਾਲਾਂ ਉਹਨਾਂ ਦੇ ਹੋਰ ਕਈ ਪ੍ਰਮੁੱਖ ਆਗੂ ਨਜ਼ਰ ਨਹੀਂ ਆਏ, ਲੇਕਿਨ ਹਰ ਇੱਕ ਦੇ ਆਪਣੇ ਸ਼ਾਦਰ ਜਿਵੇਂ ਵੀ ਹੁੰਦੇ ਨੇ। ਲੇਕਿਨ ਇਹ ਇੱਕ ਸਫਲ ਰੈਲੀ ਸੀ। ਕਸ਼ਮੀਰੀ ਭੈਣਾਂ ਭਰਾਵਾਂ ਨੇ, ਟਾਈਮਿੰਗ ਇਸ ਕਿਸਮ ਦੀ ਸੀ ਕਿ ਅਸੀਂ ਜੇ 11 ਤੋਂ 2 ਤੱਕ ਦਾ ਪਰਮਿਟ ਸੀ ਤਾਂ ਉਹਨਾਂ ਕੋਲ 1 ਤੋਂ 3 ਤੱਕ ਸੀ, ਸੋ ਦੋਨੋਂ ਰੈਲੀਜ਼ ਇਕੱਠੀਆਂ ਵੀ ਹੋਈਆਂ ਔਰ ਉਹਨਾਂ ਨੇ ਸਾਨੂੰ ਜੁਆਇਨ ਕੀਤਾ। ਖਾਸ ਤੌਰ 'ਤੇ ਜਿਵੇਂ ਡਾਲਸ ਟੈਕਸਸ ਤੋਂ ਫਰੈਂਡਸ ਫॉर ਟੂ ਫਰੀ ਕਸ਼ਮੀਰ ਦੀ ਜਿਹੜੀ ਡਾਇਰੈਕਟਰ ਬੀਬੀ ਹੈ ਗਜ਼ਾਲਾ ਹਬੀਬ, ਉਹ ਫਲਾਈ ਕਰਕੇ ਆਏ ਹੋਏ ਸੀ। ਉਹਨਾਂ ਦੇ ਨਾਲ ਉਹਨਾਂ ਦੀ ਸਾਥਣ ਬੀਬੀ ਨਿਊ ਜਰਸੀ ਤੋਂ, ਜਿਨ੍ਹਾਂ ਨੇ ਸਾਡੇ ਵੀ ਆਪਣੇ ਸਾਊਂਡ ਬਾਈਟ ਦਿੱਤਾ। ਉਧਰ ਵੀ ਜਿਹੜਾ ਉਹ ਕਸ਼ਮੀਰੀ ਝੰਡਿਆਂ ਦੇ ਨਾਲ ਅਸੀਂ ਵੀ ਉਹਨਾਂ ਨੂੰ ਜੁਆਇਨ ਕੀਤਾ ਔਰ ਇਹ ਕਾਫੀ ਜਿਹੜਾ ਦੋਨਾਂ ਦੇ ਵਿੱਚ ਉਤਸ਼ਾਹ ਸੀ। ਡਾਕਟਰ ਫਾਈ, ਗੁਲਾਮ ਨਬੀ ਫਾਈ ਜਿਹੜੇ ਕਸ਼ਮੀਰ ਅਮਰੀਕਨ ਕੌਂਸਲ ਦੇ ਨੇ, ਔਰ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਤਾਂ ਚਾਅ ਚੜ੍ਹ ਜਾਂਦਾ ਜਦੋਂ 4 ਸਿੱਖ ਜਾ ਕੇ ਉਹਨਾਂ ਦੇ ਨਾਲ ਖਲੋਂਦੇ ਨੇ। ਔਰ ਤੁਹਾਡੀ ਐਂਕਰਿੰਗ ਦੀ ਵੀ ਤਾਰੀਫ ਹੋਈ, ਤੁਸੀਂ ਉਹ ਸਾਰੇ ਨੂੰ ਜਿਹੜਾ ਕਵਰ ਕੀਤਾ। ਸੋ ਅਸੀਂ ਸਾਰੇ ਵੀਰਾਂ ਭੈਣਾਂ ਦਾ ਔਰ ਪਾਕਿਸਤਾਨੀ ARY ਤੋਂ ਲੈ ਕੇ ਉਹਨਾਂ ਦੇ ਸਾਰੇ ਮੀਡੀਆ ਚੈਨਲਸ ਨੇ ਸਾਡੀਆਂ ਸਾਊਂਡ ਬਾਈਟਸ ਵੀ ਚਲਾਈਆਂ ਨੇ ਔਰ ਬਹੁਤ ਸਾਰਿਆਂ ਨੇ ਜਿਹੜਾ ਉਹ ਕਮੈਂਟਸ ਇਨ ਹੰਡਰਡਸ ਨੇ ਉਹਦੀ ਲਾਈਵ ਕਵਰੇਜ ਦੇ ਥੱਲੇ ਕਿ ਭਾਈ ਉਹਨਾਂ ਨੂੰ ਜਦੋਂ ਪਾਕਿਸਤਾਨ 'ਚ ਬੈਠੇ ਲੋਕ ਦੇਖਦੇ ਨੇ ਜਾਂ ਓਵਰਸੀਜ਼ ਪਾਕਿਸਤਾਨੀ ਕਸ਼ਮੀਰੀ ਸਿੱਖ ਦੇਖਦੇ ਨੇ, ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਭਾਈ
ਇਹ ਜਿਹੜੀ ਸਾਡੀ ਸਾਂਝੀ ਸਟਰਗਲ ਹੈ। ਔਰ ਮੈਂ ਆਪਣੇ ਆਲਮੋਸਟ ਹਰ ਇੰਟਰਵਿਊ 'ਚ ਇਹ ਕਹਿੰਦਾ ਵੀ ਇੱਕ ਪਾਕਿਸਤਾਨੀ ਦਾਨਿਸ਼ਵਰ ਦਾ ਇਹ ਕੋਟ ਹੈ ਕਿ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਲਾਹੌਰੋਂ ਜਿਹੜੀ ਸ੍ਰੀਨਗਰ ਨੂੰ ਸੜਕ ਜਾਣੀ ਅੰਮ੍ਰਿਤਸਰ ਵੱਲੋਂ। ਮਤਲਬ ਇਹ ਹੈ ਕਿ ਖਾਲਿਸਤਾਨ ਦੀ ਆਜ਼ਾਦੀ ਨਾਲ ਕਸ਼ਮੀਰ ਦੀ ਆਜ਼ਾਦੀ ਜੁੜੀ ਹੋਈ ਹੈ। ਔਰ ਅੱਜ ਜਿਵੇਂ ਤੁਸੀਂ ਕਿਹਾ ਵੀ ਇਤਿਹਾਸਕ ਦਿਨ ਵੀ ਹੈ। ਵੈਸੇ ਮੈਨੂੰ ਵੀ ਵਿਸਰਿਆ ਹੋਇਆ ਸੀ ਸਾਡੇ ਵੀਰ ਅਨੂਪ ਸਿੰਘ UK, ਜਿਨ੍ਹਾਂ ਨੇ ਆਪਣੀ ਹਿੰਮਤ ਨਾਲ ਆਪਣੀ ਟੀਮ ਨਾਲ ਉਹ ਇਸ ਕਰੰਟ ਸਟਰਗਲ ਦੀਆਂ ਵੀ ਬਹੁਤ ਸਾਰੀਆਂ ਇਤਿਹਾਸਕ ਵਸਤੂਆਂ ਸ਼ਹੀਦ ਸਿੰਘਾਂ ਨਾਲ ਸੰਬੰਧਿਤ, ਖਾਲਿਸਤਾਨ ਦੀ ਸਟਰਗਲ ਨਾਲ ਸੰਬੰਧਿਤ ਉਹਨਾਂ ਨੇ ਜਿਹੜਾ ਉਹ ਪ੍ਰੀਜ਼ਰਵ ਕੀਤੀਆਂ ਹੋਈਆਂ। ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਉਹ ਐਗਜ਼ੀਬਿਸ਼ਨ ਲਾਉਂਦੇ ਨੇ ਜਿਸ ਨੂੰ ਬਹੁਤ। ਔਰ ਉਹਨਾਂ ਨੇ 3-4 ਦਿਨ ਪਹਿਲਾਂ ਜਦੋਂ ਕੁਲਦੀਪ ਨਈਅਰ ਨੂੰ ਅਸੀਂ ਚੈਲੰਜ ਕੀਤਾ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ, ਸ਼ਾਇਦ 16 ਜੁਲਾਈ, ਔਰ ਇਹ 1996 ਸੀ, ਉਦੋਂ ਆਡੀਓ ਕੈਸਟ ਹੀ ਹੁੰਦੇ ਸੀ। ਉਹ ਹਜ਼ਾਰਾਂ ਦੀ ਗਿਣਤੀ 'ਚ ਆਡੀਓ ਕੈਸਟ ਸਰਕੂਲੇਟ ਹੋਈਆਂ। ਉਹ ਵੀ ਉਹਨਾਂ ਨੂੰ ਕਿਤੇ ਮਿਲੀ, ਉਹਨਾਂ ਨੇ ਉਹਦੀ ਮੈਨੂੰ ਕਾਪੀ ਭੇਜੀ ਕਿ ਆਹ ਤੁਹਾਡੀ ਆਡੀਓ ਕੈਸਟ ਜਿਹੜੀ ਖਾਲਿਸਤਾਨ ਅਫੇਅਰ ਸੈਂਟਰ ਦੇ ਵੱਲੋਂ ਜਿਹੜੀ ਹੈ ਉਹ ਡਿਸਟਰੀਬਿਊਟ ਕੀਤੀ ਗਈ। ਔਰ ਉਦੋਂ ਉਹ ਡੇਟ ਸ਼ਾਇਦ 16 ਜੁਲਾਈ ਉਹਨੂੰ, ਕਿਉਂਕਿ ਮੈਨੂੰ ਇਹ ਯਾਦ ਤਾਂ ਹੈ ਵੀ 1996 ਸੀ, ਔਰ ਲੇਕਿਨ ਡੇਟ ਮੈਨੂੰ ਵੀ ਭੁੱਲੀ ਹੋਈ ਸੀ। ਸੋ ਉਹ ਉਹਨਾਂ ਨੇ ਸੰਭਾਲਿਆ ਔਰ ਅੱਜ ਉਹਨਾਂ ਨੇ ਸਾਨੂੰ ਇਹ ਯਾਦ ਦਹਾਨੀ ਕਰਵਾਈ ਕਿ ਅੱਜ ਹੀ ਉਹ ਦਿਨ ਹੈ ਜਦੋਂ ਕਿ 44 ਸਾਲ ਪਹਿਲਾਂ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ 4 ਹੋਰ ਸਾਥੀ, ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿਉਂਕਿ ਉਹਨਾਂ ਦਾ ਸੰਬੰਧ ਪੌਂਟਾ ਸਾਹਿਬ ਨਾਲ ਸੀ, ਭਾਈ ਤੇਜਿੰਦਰਪਾਲ ਸਿੰਘ ਜਿਹੜੇ ਕੈਨੇਡਾ ਆ ਗਏ ਸੀ ਲੇਕਿਨ ਬਾਅਦ 'ਚ ਰਿਪੋਰਟ ਕਰਕੇ ਉਹਨਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ, ਭਾਈ ਜਸਬੀਰ ਸਿੰਘ ਜਿਹੜੇ ਲਗਭਗ ਇਸ ਵੇਲੇ 83-84 ਸਾਲ ਦੀ ਉਮਰ ਦੇ ਨੇ, ਸਵਿਟਜ਼ਰਲੈਂਡ ਬੇਸਡ ਨੇ। ਅਸੀਂ ਉਹਨਾਂ ਦੇ ਨਾਲ ਪੋਡਕਾਸਟ ਵੀ ਕੀਤਾ, ਉਹਨਾਂ ਦਾ ਸਾਡੇ ਨਾਲ ਰਾਬਤਾ ਰਹਿੰਦਾ ਹੈ। ਔਰ ਮਾਸਟਰ ਕਰਨ ਸਿੰਘ, ਇਹ ਵੀ ਸਵਿਟਜ਼ਰਲੈਂਡ 'ਚ ਨੇ, ਇਹਨਾਂ ਦੇ ਨਾਲ ਵੀ ਅਸੀਂ ਪੋਡਕਾਸਟ ਕੀਤਾ। ਇਹਨਾਂ 5 ਸਿੰਘਾਂ ਨੇ ਜਿਹੜਾ ਇੰਡੀਅਨ 에ਅਰਲਾਈਨ ਦਾ ਜਹਾਜ਼ ਉਡਾਇਆ, ਲਾਹੌਰ ਉਤਾਰਿਆ। ਔਰ ਇਹਦਾ ਕੰਟੈਕਸਟ ਇਹ ਸੀ ਕਿ 9 ਦਿਨ ਪਹਿਲਾਂ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਗ੍ਰਿਫਤਾਰੀ ਦਿੱਤੀ ਸੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਝੂਠਾ ਕੇਸ ਲਾਲਾ ਜਗਤ ਨਾਰਾਇਣ ਦਾ ਦੇ ਉੱਤੇ ਉਹਦੇ ਮਾਰੇ ਜਾਣ ਦਾ। ਔਰ ਇਸ ਪ੍ਰੋਟੈਸਟ ਦੇ ਵਿੱਚ ਵੀ ਕਿ ਭਾਈ ਇਹ ਤੁਸੀਂ ਧੱਕਾ ਕੀਤਾ ਹੈ, ਸੰਤਾਂ ਨੂੰ ਛੱਡੋ। ਔਰ ਉਸ ਤੋਂ ਬਾਅਦ ਗੋਲੀ ਚਲਾਈ ਗਈ ਮਹਿਤਾ ਚੌਂਕ, ਜਿਹਦੇ 'ਚ 1 ਦਰਜਨ ਦੇ ਕਰੀਬ ਸਿੰਘ ਸ਼ਹੀਦ ਹੋਏ ਸੀ, ਬਹੁਤ ਸਾਰੇ ਜ਼ਖਮੀ ਸੀ। ਔਰ ਮੈਂ ਜਿੱਦਣ 20 ਸਤੰਬਰ ਨੂੰ ਹੀ ਗ੍ਰੀਨਵੁੱਡ ਨਗਰ ਕੀਰਤਨ ਸੀ, ਮੈਂ ਆਪਣੇ ਬਾਈਟ 'ਚ ਕਿਹਾ ਸੀ, ਜਿਹੜਾ ਸਾਊਂਡ ਬਾਈਟ 'ਚ, ਕਿ ਭਾਈ ਮੈਨੂੰ ਇਸ ਗੱਲ ਦਾ ਸ਼ਰਫ ਹਾਸਲ ਹੈ ਕਿ ਮੈਂ ਵੀ ਔਰ ਡਾਕਟਰ ਪ੍ਰਿਤਪਾਲ ਸਿੰਘ ਅਸੀਂ ਜਲੰਧਰ, ਕਿਉਂਕਿ ਬੱਸਾਂ ਗੱਡੀਆਂ ਦੇ ਸਭ ਤੇ ਪਾਬੰਦੀ ਸੀ ਜਾਣ ਦੀ, ਅਸੀਂ ਬਜਾਜ ਚੇਤਕ ਸਕੂਟਰ ਪਿੰਡਾਂ ਦੇ ਵਿੱਚੋਂ ਦੀ ਕੱਢਦੇ ਗੁਰਦਰਸ਼ਨ ਪ੍ਰਕਾਸ਼ ਪਹੁੰਚ ਗਏ ਸੀ। ਔਰ ਮੈਂ ਅੱਜ ਵੀ ਇੰਨੇ 44 ਸਾਲ ਬਾਅਦ ਵੀ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਉਹ ਸਾਰਾ ਵਾਕਿਆ ਹੈ। ਸਟੇਜ ਦੀ ਕਾਰਵਾਈ, ਜਥੇਦਾਰ ਗੁਰਦਿਆਲ ਸਿੰਘ ਜਨੋਆ ਅਕਾਲ ਤਖਤ ਦੇ ਜਥੇਦਾਰ ਸਨ, ਜਿਨ੍ਹਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਗਲ 'ਚ ਹਾਰ ਪਾ ਕੇ ਉਹਨਾਂ ਨੂੰ ਵਿਦਾ ਕੀਤਾ ਸੀ। ਔਰ ਇਹ ਕਿਹਾ ਸੀ ਕਿ ਜੇ ਉਹਨਾਂ ਨੂੰ ਫੌਰਨ ਨਾ ਛੱਡਿਆ ਗਿਆ ਮੈਂ ਜਥਾ ਲੈ ਕੇ ਗ੍ਰਿਫਤਾਰੀ ਦਿਆਂਗਾ। ਸੋ ਇਹ ਇਸ ਦੇ ਉੱਤੇ ਜਦੋਂ ਉਹਨਾਂ ਨੇ ਜਹਾਜ਼ ਨੂੰ, ਇਹਨਾਂ ਨੂੰ ਮੈਂ ਹਵਾਈ ਯੋਧੇ ਸਿੰਘਾਂ ਨੂੰ ਐਡਰੈਸ ਕਰਦਾ। ਔਰ ਇਹ ਜਦੋਂ ਜਹਾਜ਼ ਉਤਰਿਆ ਵੀ, ਔਰ ਇਹ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਿੰਗ ਵੀ ਹੈ ਕਿ ਭਾਈ ਈਵਨ ਜਿਹੜੇ ਪੈਸੇਂਜਰ ਸੀ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਦੇ ਟ੍ਰੀਟਡ ਅਸ ਵੈਰੀ ਨਾਈਸਲੀ ਐਂਡ ਗੇਵ ਅਸ ਆਲ ਦਾ ਕੰਫਰਟਸ। ਔਰ ਇਹ ਉੱਥੇ ਬਾਅਦ 'ਚ ਉਹਨਾਂ 'ਤੇ ਮੁਕੱਦਮਾ ਚੱਲਿਆ, 13 ਸਾਲ ਦੀ ਕੈਦ ਹੋਈ ਸੀ ਸਾਰਿਆਂ ਨੂੰ। ਔਰ ਇਹ ਇੱਕ ਬੜੀ ਅਹਿਮੀਅਤ ਵਾਲੀ ਜਿਹੜੀ ਹੈ ਉਹ ਘਟਨਾ ਹੈ ਸਾਡੀ ਕਰੰਟ ਸਟਰਗਲ ਦੀ ਵੀ। ਔਰ ਮੈਂ ਵੈਸੇ ਕਹਾਂਗਾ ਆਪਣੀ ਟੀਮ ਨੂੰ ਇਹ ਦਿਖਾ ਵੀ ਦੇਣ। ਇੰਡੀਅਨ ਐਕਸਪ੍ਰੈਸ ਦੀ ਹੈਡਲਾਈਨ ਨਿਊਜ਼ ਸੀ, ਖਾਲਿਸਤਾਨ ਮੈਨ ਹਾਈਜੈਕ ਬੋਇੰਗ ਟੂ ਲਾਹੌਰ, ਡਿਮਾਂਡ ਟੂ ਫ੍ਰੀ ਸਿੱਖ ਲੀਡਰਸ, 66 ਪੈਸੇਂਜਰਸ ਰਿਲੀਜ਼ਡ, ਦਲ ਖਾਲਸਾ ਓਨਸ ਇਟਸ ਰਿਸਪੌਂਸਿਬਿਲਿਟੀ। ਸੋ ਇਹ ਬਹੁਤ ਵੱਡੀ ਗੱਲ ਸੀ ਕਿ ਵੀ ਪਹਿਲੀ ਵਾਰ ਉਹਨਾਂ ਜ਼ਮਾਨਿਆਂ 'ਚ ਅਜੇ ਇਹ ਹਾਈਜੈਕਿੰਗ ਕੋਈ ਉਸ ਕਿਸਮ ਦਾ ਕ੍ਰਾਈਮ ਨਹੀਂ ਸੀ ਜਿਵੇਂ ਹੁਣ ਦੀ ਡੇਟ 'ਚ। ਉਦੋਂ ਇੱਕ ਪੋਲੀਟੀਕਲ ਸਟੇਟਮੈਂਟ ਸੀ। ਈਵਨ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਾਠਮੰਡੂ ਤੋਂ ਵੀ ਇੱਕ ਜਹਾਜ਼ ਜਿਹੜਾ ਉਹ ਉੱਥੋਂ ਹਾਈਜੈਕ ਕਰਕੇ ਭਾਰਤ ਲਿਆਂਦਾ ਗਿਆ ਸੀ, ਮੰਗ
ਜਿਹੜੀ ਹੈ ਲੋਕਲ ਲੈਵਲ ਦੇ ਉੱਤੇ ਸੀ। ਸੋ ਇਸ ਤੋਂ ਇਲਾਵਾ ਸਾਨੂੰ ਵੀਰ ਅਨੂਪ ਸਿੰਘ ਹੋਰਾਂ ਨੇ ਹੱਥ ਲਿਖਤ ਵੀ ਭਾਈ ਗਜਿੰਦਰ ਸਿੰਘ ਹੋਰਾਂ ਦੀ ਭੇਜੀ ਹੈ, ਹੈਂਡ ਰਿਟਨ ਲੈਟਰ ਬਾਈ ਭਾਈ ਗਜਿੰਦਰ ਸਿੰਘ ਹਾਈਜੈਕਰ। ਇਹ ਉਹਨਾਂ ਨੇ ਕੋਟ ਲਖਪਤ ਜੇ ਲਾਹੌਰ, ਜਿਹਦੇ 'ਚ ਉਹਨਾਂ ਨੂੰ ਰੱਖਿਆ ਗਿਆ ਸੀ, ਅਕਤੂਬਰ 1987 ਨੂੰ ਇਹ ਜਿਹੜਾ ਲੈਟਰ ਉਹਨਾਂ ਨੇ ਲਿਖਿਆ ਸੀ। ਔਰ ਇਹ ਜਿਹੜਾ ਵੀਰ ਅਨੂਪ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਮਿਊਜ਼ੀਅਮ ਬਣਾਇਆ, ਉਹਦਾ ਨਾਂ ਹੈ ਨੈਵਰ ਫॉरगेट 1984 ਮਿਊਜ਼ੀਅਮ ਆਰਕਾਈਵਸ। ਔਰ ਮੈਂ ਟੀਮ ਨੂੰ ਕਹਾਂਗਾ ਕਿ ਗਜਿੰਦਰ ਸਿੰਘ ਹੋਰਾਂ ਦੇ ਦਸਤਖਤ ਵੀ ਨੇ, ਗਜਿੰਦਰ ਸਿੰਘ ਦਲ ਖਾਲਸਾ, ਸੈਂਟਰਲ ਜੇਲ੍ਹ ਕੋਟ ਲਖਪਤ ਲਾਹੌਰ। ਔਰ ਅੱਜ ਦੇ ਦਿਨ ਦੇ ਮੌਕੇ ਜਿਹੜੇ ਮਾਸਟਰ ਕਰਨ ਸਿੰਘ ਜਿਹੜੇ ਸਵਿਟਜ਼ਰਲੈਂਡ 'ਚ ਰਹਿੰਦੇ ਨੇ, ਇਸ ਹਾਈਜੈਕਿੰਗ ਦਾ ਹਿੱਸਾ ਸੀ, ਉਹ ਖੁਦ ਸ਼ਾਇਰ ਵੀ ਨੇ ਔਰ ਬੜੇ ਲਰਨਡ ਉਹਨਾਂ ਦੀ ਸਕਾਲਰ ਨੇ। ਉਹਨਾਂ ਨੇ ਕਿਹਾ ਹਾਈਜੈਕਰ ਨੇ ਸਿੰਘ ਸਿਪਾਹੀ ਸਜ਼ਾ ਮੌਤ ਤੇ ਕੈਦ ਦੀ ਪਾਈ। ਪਹਿਲਾਂ ਡੈਥ ਸੈਂਟੈਂਸ ਸੀ, ਜਿਹੜੀ ਬਾਅਦ 'ਚ 13 ਸਾਲਾ ਉਮਰ ਕੈਦ 'ਚ ਬਦਲ ਗਈ ਸੀ। ਹਾਈਜੈਕਰ ਨੇ ਸਿੰਘ ਸਿਪਾਹੀ ਸਜ਼ਾ ਮੌਤ ਤੇ ਕੈਦ ਦੀ ਪਾਈ, ਪਿੰਡਰਾਂ ਵਾਲਿਆਂ ਦੇ ਸਦਕੇ ਤੇ ਵਿੱਚ ਜੇਲ੍ਹਾਂ ਦੇ ਉਮਰ ਹੰਡਾਈ। ਔਰ ਇਹ ਵੀ ਸਾਡੇ ਟੀਮ ਉਹਨਾਂ ਦੇ ਨਾਲ ਉਰਦੂ ਦੇ ਵਿੱਚ ਵੀ, ਕਿਉਂਕਿ ਇਸ ਜ਼ਬਾਨ ਦੇ ਵੀ ਉਹ ਮਾਹਿਰ ਨੇ, ਮੇਰਾ ਖਿਆਲ ਹੈ ਟੈਕਨੀਕਲ ਟੀਮ ਦਿਖਾ ਰਹੀ ਹੋਏਗੀ। ਔਰ ਅਸੀਂ ਇਹਨਾਂ ਯੋਧਿਆਂ ਨੂੰ ਵੀ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਅੱਜ ਵੀ ਇਹ ਸਾਰੇ ਹੀ ਜਿਹੜੇ ਨੇ, ਭਾਈ ਗਜਿੰਦਰ ਸਿੰਘ ਤਾਂ ਸਾਡੇ ਤੋਂ ਵਿਛੜ ਚੁੱਕੇ ਨੇ, ਲੇਕਿਨ ਬਾਕੀ ਅੱਜ ਵੀ ਜਿਹੜੇ ਨੇ ਉਹ ਸਾਡੇ ਵਿਚਕਾਰ ਨੇ। ਔਰ ਬਹੁਤ ਵਾਰ ਜਦੋਂ ਮੈਂ ਇਹ ਕਹਿੰਦਾ ਵੀ ਜਿਹੜੇ ਅੱਜ ਸਟਰਗਲ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਕਦੇ ਇਹ ਨਾ ਸਮਝਣ ਕਿ ਜੀ ਇਹ ਖਾਲਿਸਤਾਨ ਦੀ ਸਟਰਗਲ ਉਹਨਾਂ ਤੋਂ ਸ਼ੁਰੂ ਹੋਈ ਤਾਂ ਉਹਨਾਂ ਦੇ ਮੁੱਕਣੀ ਹੈ। ਬਿਲਕੁਲ, ਇਹਦੇ ਲਈ ਕਿੰਨੀਆਂ ਕੁਰਬਾਨੀਆਂ, ਕਿੰਨੀਆਂ ਸ਼ਹਾਦਤਾਂ। ਔਰ ਜਦੋਂ ਵੀ ਸੰਤ ਪਿੰਡਾਂ ਵਾਲੇ ਭਾਈ ਗਜਿੰਦਰ ਸਿੰਘ ਦਾ ਨਾਂ ਲੈਂਦੇ ਸੀ, ਕਿੰਨੀ ਵਾਰੀ ਉਹਨਾਂ ਦੀਆਂ ਕਿੰਨੀਆਂ ਸਪੀਚਿਸ 'ਚ ਹੈ, ਕਿਉਂਕਿ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਇਸ ਕਾਰਨਾਮੇ ਨੇ ਖਾਲਿਸਤਾਨ ਲਫ਼ਜ਼ ਨੂੰ ਇੱਕ ਝਟਕੇ ਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾ ਦਿੱਤਾ ਸੀ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਬਾਰੇ ਦੁਨੀਆ ਭਰ ਦੇ ਵਿੱਚ ਇੱਕ ਕਿਉਰਿਓਸਿਟੀ ਸੀ ਕਿ ਭਾਈ ਐਸਾ ਕੌਣ ਸ਼ਖਸ ਹੈ ਜਿਹਦੀ ਰਿਹਾਈ ਦੇ ਲਈ 5 ਜਵਾਨਾਂ ਨੇ ਆਪਣੀ ਜਿਹੜੀ ਹੈ ਉਹ ਆਪਣੀ ਜਵਾਨੀ ਜਿਹੜੀ ਹੈ ਉਹ ਦਾਅ 'ਤੇ ਲਾਈ ਹੈ। ਸੋ ਅਸੀਂ ਇਹਨਾਂ ਸਾਰੇ ਯੋਧਿਆਂ ਨੂੰ, ਜਿੱਥੇ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਸਮਝਦੇ ਹਾਂ ਅਸੀਂ ਕਿ ਭਾਈ ਇਹ ਸਾਡੇ ਯੋਧੇ, ਉਹ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਹੋਣ, ਤਜਿੰਦਰਪਾਲ ਸਿੰਘ ਹੋਣ, ਭਾਈ ਜਸਬੀਰ ਸਿੰਘ ਹੋਣ, ਭਾਈ ਕਰਨ ਸਿੰਘ ਹੋਣ, ਇਹ ਸਾਡੇ ਹਵਾਈ ਯੋਧੇ ਨੇ ਔਰ ਇਹਨਾਂ ਨੂੰ ਹਮੇਸ਼ਾ ਸਾਨੂੰ ਮਾਣ ਸਤਿਕਾਰ ਦੇਣਾ ਬਣਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।